ਮੌਜੂਦਾ ਹਾਲਾਤ ਨੇ, ਕੀ ਜਿਹੜੇ ਫਿਊਚਰ ਪ੍ਰੋਸਪੈਕਟਿਵ ਕੀ ਆ ਰਹੇ ਨੇ, ਉਸ ਨੂੰ ਲੈ ਕੇ ਜਾਂ ਜਿਹੜੇ ਕਿਸਾਨਾਂ ਦੇ ਸਵਾਲ ਰਹਿੰਦੇ ਆ ਜੋ ਪੁੱਛੇ ਗਏ ਹੁੰਦੇ ਆ ਪਹਿਲਾਂ, ਉਸ ਦੇ ਬਾਰੇ ਆਪਾਂ ਜਿਹੜੀ ਉਹ ਚਰਚਾ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਟੂਡੀਓ ਦੇ ਵਿੱਚ ਆ ਕੇ ਜੋੜ ਬੈਠੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਰਾਜਕਰਨਵੀਰ ਤੇ ਸਾਰੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ, ਜਿਨ੍ਹਾਂ ਜਿਹੜੀ ਕਿ ਇੱਕ ਸਿਰਮੌਰ ਪੰਜਾਬੀ ਕਿਸਾਨਾਂ ਦੀ ਜਥੇਬੰਦੀ ਹੈ, ਜਿਹੜੀ ਉਹਨਾਂ ਦੇ ਲਈ ਹੱਕਾਂ ਦੀ ਆਵਾਜ਼ ਜਿਹੜੀ ਉਹ ਚੱਕਦੀ ਆ ਤੇ ਵੱਖ-ਵੱਖ ਮਹੱਤਵਪੂਰਨ ਐਜੂਕੇਸ਼ਨ ਦੇ ਨਾਲ ਜਿਹੜੀ ਉਹਨਾਂ ਨੂੰ ਜੋੜਦੀ ਆ। ਖੇਤੀਬਾੜੀ ਦੇ ਵੱਖੋ ਵੱਖਰੇ ਢੰਗ, ਜੇ ਕਿਸੇ ਨੇ ਇਸ ਦੇ ਵਿੱਚ ਸ਼ੁਰੂਆਤ ਕਰਨੀ ਆ ਜਾਂ ਉਸ ਦੇ ਵਿੱਚ ਸਲਾਹਾਂ ਲੈਣੀਆਂ ਤੇ ਉਸ ਦੇ ਨਾਲ ਸੰਬੰਧਿਤ ਗੱਲਬਾਤ ਜਿਹੜੀ ਉਹ ਕਰਦੇ ਆ। ਨਾਲ ਹੀ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਹਰਵੀਰ ਸਿੰਘ ਨਿੱਜਰ ਕੌਰ, ਜਿਹੜੀ ਕ੍ਰੌਪ ਦੀ ਇੰਸ਼ੋਰੈਂਸ ਜਿਹੜੀ ਉਹ ਕਰਨ ਵਾਲੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। 35 ਸਾਲਾਂ ਦਾ ਕ੍ਰੌਪ ਇੰਸ਼ੋਰੈਂਸ ਦਾ ਇਹਨਾਂ ਦਾ ਤਜਰਬਾ ਆ। ਆਪਣੀ ਪੰਜਾਬੀ ਬੋਲੀ ਦੇ ਵਿੱਚ ਗੱਲਬਾਤ ਕਰਦੇ ਨੇ ਤੇ ਗੁੱਡ ਕੰਪਨਸੇਸ਼ਨ, ਜੇ ਕਿਸੇ ਦਾ ਨੁਕਸਾਨਿਆ ਜਾਂਦਾ ਆ, ਖੇਤ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤੇ ਉਹਨਾਂ ਨੂੰ ਗੁੱਡ ਕੰਪਨਸੇਸ਼ਨ ਦਿਵਾਉਣ ਦੇ ਵਿੱਚ ਮਦਦ ਕਰਦੇ ਨੇ। ਹਰਵੀਰ ਸਿੰਘ ਨਿੱਜਰ 5592881908 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ। 35 ਸਾਲ ਤੋਂ ਵੱਧ ਇਹਨਾਂ ਨੂੰ ਤਜਰਬਾ ਹੈ। ਤੇ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਅਪਡੇਟ ਫਾਰਮਿੰਗ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਤੁਸੀਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ। ਜਸਬੀਰ ਜੀ, ਗੱਲਬਾਤ ਦੀ ਸ਼ੁਰੂਆਤ ਆਪਾਂ ਕਰਦੇ ਜਾਈਏ। ਸੋ ਕੀ ਮਾਰਕੀਟ ਦੀ ਇਸ ਟਾਈਮ ਕਹਿ ਸਕਦੇ ਵੀ ਕੀ ਸਥਿਤੀ ਜਿਹੜੀ ਉਹ ਚੱਲ ਰਹੀ ਆ? ਮੀਂਹ ਤਾਂ ਲਗਾਤਾਰ ਹੁਣ ਕੰਟੀਨਿਊਸਲੀ ਕਈ ਮਹੀਨਿਆਂ ਤੋਂ ਪੈ ਰਹੇ ਆ ਤੇ ਹਰ ਵੀਕ ਹੀ ਜਿਹੜਾ ਉਹ ਨਵਾਂ ਸਟਾਰਮ ਜਿਹੜਾ ਉਹ ਆਉਂਦਾ ਆ। ਸੋ ਕੀ ਸਥਿਤੀ ਹੈ ਇਸ ਟਾਈਮ ਓਵਰਆਲ ਮਾਰਕੀਟਸ ਦੀ, ਜੇ ਆਪਾਂ ਇੰਡਸਟਰੀ ਦੇ ਤੌਰ ਤੇ ਦੇਖੀਏ ਤਾਂ? ਹਾਂ ਰਾਜਵੀਰ ਖਾਨ, ਆਪਾਂ ਮਾਰਕੀਟ ਦੇ ਵੀ ਅਪਡੇਟ ਦਿੰਨੇ ਆ, ਪਰ ਇਸ ਵਕਤ ਜਿਹੜਾ ਮੀਂਹ ਕਾਫੀ ਪੈ ਰਿਹਾ ਹੈਗਾ ਤੇ ਫੋਰਕਾਸਟ ਵੀ ਕਾਫੀ ਕੀਤਾ ਜਾਂਦਾ ਗਾਹਾਂ ਨੂੰ ਵੀ, ਜਿਹੜੀ ਗਰਾਊਂਡ ਆਲਰੇਡੀ ਸੈਚੂਰੇਟਡ ਹੋਈ ਵੀ ਆ, ਆਲਰੇਡੀ ਗਰਾਊਂਡ ਨਾਲ ਜਾਣਦੀ ਪੂਰੀ ਭਰੀ ਵੀ ਆ, ਉੱਥੇ ਮੀਂਹ ਇੱਕ ਦਿਨ ਵੀ ਪੈ ਜੇ ਬਹੁਤ ਜ਼ਿਆਦਾ ਹੋ ਜਾਂਦਾ। ਤੇ ਇਸ ਵਕਤ ਜਿਹੜੀ ਤੁਸੀਂ ਆਪਾਂ ਦੇਖਦੇ ਆ ਸਾਰੀਆਂ ਰੈਜ਼ਰਵੋਰ ਤਕਰੀਬਨ ਜਾਣੀ ਦੀ ਉਹ 70-80% ਫੁੱਲ ਚੱਲ ਰਹੀਆਂ, ਛੋਟੀਆਂ ਵੱਡੀਆਂ ਸਾਰੀਆਂ। ਤੇ ਹੁਣ ਇਸ ਵਕਤ ਪਾਣੀ ਰਿਲੀਜ਼ ਉਹਨਾਂ ਤੋਂ ਕੀ ਹੋ ਰਿਹਾ ਗਾ ਵੀ ਜਾਣੀ ਦੀ ਅਸੀਂ ਉਹਨਾਂ ਨੂੰ ਰਿਲੀਜ਼ ਕਰੀਏ। ਜੇ ਕੱਲ ਨੂੰ ਗਰਮੀ ਹੋ ਗਈ, ਸਨੋ ਮੈਲਟ ਹੋਣੀ, ਪਿਘਲਣੀ ਸ਼ੁਰੂ ਹੋ ਜਾਂਦੀ ਆ, ਫਿਰ ਉਹ ਪਾਣੀ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਊਗਾ। ਇਸ ਕਰਕੇ ਉਹ ਪਾਣੀ ਰਿਲੀਜ਼ ਹੋ ਰਹੇ ਆ। ਤੇ ਜਿਹੜਾ ਆਪਾਂ ਅੱਗੇ ਵੀ ਗੱਲ ਕੀਤੀ ਕਿ ਕੈਲੀਫੋਰਨੀਆ ਦਾ ਇੰਫਰਾਸਟਰਕਚਰ ਆ, ਉਹ ਤੇ ਧਿਆਨ ਨਹੀਂ ਦਿੱਤਾ ਗਿਆ। ਉਹ ਜਿਹੜੀਆਂ ਕੈਨਾਲਸ, ਰਿਵਰਸ ਆ, ਉਹ ਟੁੱਟ ਰਹੀਆਂ, ਲੈਵੀਜ਼ ਟੁੱਟ ਰਹੀਆਂ। ਉਹਦੇ ਨਾਲ ਲੋਕਾਂ ਦੇ ਖੇਤਾਂ ਦੇ ਵਿੱਚ ਬਹੁਤ ਪਾਣੀ ਫਲੋ ਹੁੰਦਾ ਗਾ, ਨੁਕਸਾਨ ਬਹੁਤ ਹੋ ਰਿਹਾ। ਹਾਲੇ ਜਿਹੜਾ ਸ਼ੋਰਟ ਟਰਮ ਨੁਕਸਾਨ ਤਾਂ ਦਿਸਦਾ ਗਾ, ਜਿਹੜਾ ਲੌਂਗ ਟਰਮ ਨੁਕਸਾਨ ਹੋਊਗਾ ਉਹਦੇ ਆਪਾਂ ਥੋੜੀ ਗੱਲ ਕਰਾਂਗੇ ਵੀ ਉਹ ਵੀ ਕੀ ਆ, ਉਹ ਵੀ ਆਊਗਾ ਵਿੱਚ ਜ਼ਰੂਰ ਨਾ, ਕਿਉਂ ਜਿਹੜੀ ਇੰਨਾ ਚਿਰ ਪਾਣੀ ਖੜਾ ਰਹੇ ਇੱਕ ਥਾਂ ਤੇ, ਉਹਦੇ ਨਤੀਜੇ ਚੰਗੇ ਨਹੀਂ ਹੁੰਦੇ। ਹਾਂ, ਤੇ ਬਾਕੀ ਫਿਰ ਜਦੋਂ ਹੁਣ ਇਹ ਸਾਰੀਆਂ ਦੇਖਦੇ ਆ ਸਿਚੁਏਸ਼ਨ, ਸਾਰਾ ਜਿਹੜਾ ਹੈਗਾ ਇਹਦੇ ਨਾਲ ਮਾਰਕੀਟ ਤੇ ਤਾਂ ਬਹੁਤ ਫਰਕ ਪੈਂਦਾ ਗਾ। ਹੁਣ ਐਗਰੀਕਲਚਰ ਮਾਰਕੀਟ ਦੇਖੋ, ਆਪਣੇ ਪਹਿਲੀ ਗੱਲ ਸ਼ੁਰੂ ਕਰ ਲਓ, ਜੇ ਆਪਾਂ ਵਾਲਨਟਸ ਦੇਖੀਏ ਜੀ ਹੈ ਨਾ, ਉਹਦੀ ਇਸ ਵਕਤ ਪ੍ਰਾਈਸ 25 ਤੋਂ 30 ਸੈਂਟ ਪਾਊਂਡ ਦੀ ਆ, ਜਿਹੜਾ ਫਾਰਮਰਸ ਨੂੰ ਮਿਲਦੀ ਆ, ਹੈ ਨਾ। ਉਹਦੀ ਸਥਿਤੀ ਇਸ ਸਿਚੁਏਸ਼ਨ 'ਚ ਆਈ ਵੀ ਆ ਕਿ ਉਹਨਾਂ ਨੂੰ ਕਾਸਟ ਆ ਜਿਹੜਾ ਉਹ ਆਲਮੋਸਟ 60 ਸੈਂਟ ਪੈਂਦਾ ਗਾ ਗਰੋ ਕਰਨ ਨੂੰ, ਤੇ ਉਹ ਜਾਣ ਦੀ ਗਰੋਥ ਤੋਂ ਵੀ ਅੱਧ ਦੇ ਵਿੱਚ ਆ, ਹੈ ਨਾ। ਕਈ ਭਰਾਵਾਂ ਦਾ ਫੋਨ ਵੀ ਆਇਆ ਵੀ ਜਾਣ ਦੀ ਅਸੀਂ ਵਾਲਨਟਸ ਨੂੰ ਕੀ ਕਰੀਏ, ਹੈ ਨਾ। ਉਹ ਇੱਕ ਤਾਂ ਜਾਣੀ ਦੀ ਆਪਣੇ ਇੱਥੇ এনवायरमेंटल ਇਫੈਕਟ ਪੈ ਰਹੇ ਆ, ਦੂਸਰਾ ਹੈਗਾ ਜਿਹੜਾ ਗਲੋਬਲੀ ਆ, ਜਿੱਦਾਂ ਚਾਈਨਾ ਨੇ ਉੱਥੇ ਵਾਲਨਟਸ ਬਹੁਤ ਲਾਏ ਆ, ਉਹਨਾਂ ਨਾਲ ਕੰਪੀਟ ਕਰਨਾ ਪੈਂਦਾ ਕਿ ਮਾਰਕੀਟ ਜਾਣੀ ਦੀ ਸੈਚੂਰੇਟ ਹੋਈ ਵੀ ਆ, ਹੈ ਨਾ। ਇਸ ਕਰਕੇ ਜਾਣੀ ਦੀ ਇਹਨਾਂ ਦੀ ਆਊਟਲੁੱਕ ਕਰਨੀ ਗਾਹਾਂ ਨੂੰ ਜਾਣੀ ਦੀ ਬੜਾ ਸੋਚ ਸਮਝ ਕੇ ਇੱਦਾਂ ਦਾ ਜਾਣੀ ਦੀ ਸਟੈਪ ਲੈਣਾ ਪੈਣਾ ਵੀ ਇਹ ਇੰਡਸਟਰੀ
ਦੀ ਸਰਵਾਈਵੇਬਿਲਿਟੀ ਕੀ ਆ। ਵਾਲਨਟ ਦੇ ਦਾ ਪ੍ਰਾਈਸ ਬਹੁਤ ਜ਼ਿਆਦਾ ਪਹਿਲਾਂ ਵੀ ਮੈਨੂੰ ਲੱਗਦਾ ਮੌਸਮ ਤੋਂ ਪਹਿਲਾਂ ਵੀ ਜਿਹੜੇ ਕਾਫੀ ਜ਼ਿਆਦਾ ਨਹੀਂ ਡਿੱਗੇ ਪਹਿਲਾਂ ਹੋਏ। ਹਾਂਜੀ ਪਹਿਲਾਂ ਉਹ ਗਲੋਬਲ ਪ੍ਰੈਸ਼ਰ ਮਾਰਕੀਟ ਆਇਆ ਸੀ ਚਾਈਨਾ ਤੋਂ, ਹਾਂ ਹਾਂ ਹੁਣ ਜਾਣੀ ਦੀ ਇੱਥੇ ਉਦੋਂ ਵੀ ਜਾਣੀ ਦੀ ਇੱਥੇ ਉਹਦਾ ਕੋਈ ਜਾਣੀ ਦੀ ਹੈ ਨਹੀਂ ਗਾ ਵੀ ਕਹਿ ਸਕਦੇ ਵੀ ਇਹਦੀ ਪ੍ਰਾਈਸਿਸ ਉੱਪਰ ਜਾ ਪੈਣਗੀਆਂ ਕੋਈ ਰੀਜ਼ਨ ਲਈ, ਅੱਛਾ ਹੈ ਨਾ, ਸ਼ੋਰਟ ਟਰਮ ਲਈ। ਹੈ ਨਾ, ਮਾਰਕੀਟ ਦੇ ਵਿੱਚ ਜਾਣੀ ਦੀ ਵਾਲਨਟ ਕ੍ਰਾਪ ਬਹੁਤ ਜ਼ਿਆਦਾ ਗਾ, ਲੋੜ ਤੋਂ ਵੱਧ ਆ, ਹੈ ਨਾ, ਠੀਕ ਹੈ, ਤੇ ਟਰੀ ਦੀ ਲਾਈਫ ਵੀ ਕਾਫੀ ਹੁੰਦੀ ਆ, ਪੱਟਿਆ ਵੀ ਨਹੀਂ ਜਾਂਦਾ ਪੱਟਿਆ ਵੀ ਨਹੀਂ ਜਾਂਦਾ, ਜਲਦੀ, ਤੇ ਉਹ ਐਡ ਹੋਈ ਜਾਂਦੇ ਆ, ਲੱਕੜੀ ਵੇਚ ਲੈਣ ਫਿਰ ਲੱਕੜੀ। ਹਾਂਜੀ, ਉਹਨਾਂ ਦੇ ਲੱਕੜਾਂ ਜਿਹੜੀਆਂ 50-60 ਸਾਲ ਦੇ ਬੂਟੇ ਆ ਨਾ, ਉਹ ਵਿਕਦੀਆਂ ਬਹੁਤ ਮਹਿੰਗੀਆਂ, ਮਹਿੰਗੀਆਂ ਹੋਈਆਂ ਹਨਾ, ਫਰਨੀਚਰ ਬਹੁਤ ਮਹਿੰਗਾ। ਹਾਂ, ਤੇ ਫਿਰ ਜਦੋਂ ਦੂਸਰੀ ਚੀਜ਼ ਦੇਖਦੇ ਆ ਆਪਾਂ ਬਦਾਮਾਂ ਦੀ ਆ ਜਾਈਏ, ਜਿੱਥੇ ਮੈਜੋਰਟੀ ਆ, ਉੱਥੇ ਜ਼ਰੂਰ ਜਾਣੀ ਦੀ ਅਪਟੇਕ ਹੋਈ ਆ। ਅੱਛਾ, ਹੈ ਨਾ, ਸੋ ਭਾਅ ਵਧ ਰਹੇ ਨੇ, ਭਾਅ ਵਧ ਰਹੇ ਆ। ਪੁਰਾਣੀ ਜਿਹੜੀ ਫਸਲ ਸੀ ਉਹਦੇ ਕਿ ਜਿਹੜੀ ਹੁਣ ਇਸ ਵਾਰ ਹੁਣੇ ਰੀਸੈਂਟ ਜਿਹੜਾ ਝਾੜ ਹੋਇਆ ਉਹਦੇ ਵਧ ਰਹੇ ਕੀ? ਜਿਹੜੇ ਤਾਂ ਪੁਰਾਣੀ ਫਸਲ ਭੇਜੀ ਵੀ ਆ, ਹਾਂ ਹਾਂ, ਉਹ ਤਾਂ ਹੈਗੀ ਸਾਰੀ ਪ੍ਰੋਸੈਸਰਾਂ ਦੇ ਹੱਥ 'ਚ। ਠੀਕ ਆ, ਹੈ ਨਾ, ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਆ ਬਈ ਜਿੰਨੇ ਵੀ ਇੱਥੇ ਕਾਂਟਰੈਕਟਸ ਹੁੰਦੇ ਆ, ਅਸੀਂ ਫਸਲ ਜਾਂਦੀ ਸਿਰਫ ਭੇਜਣ ਦਾ ਕਾਂਟਰੈਕਟ ਆ, ਪ੍ਰਾਈਸ ਮਿਲਣ ਦਾ ਕੋਈ ਕਾਂਟਰੈਕਟ ਹੈ ਨਹੀਂਗਾ। ਕਿ ਉਹ ਜੋ ਜਾਣੀ ਦੀ ਪ੍ਰੋਸੈਸਰ ਦੇਣਗੇ ਉਹ ਕੋਈ ਵੀ ਤੁਹਾਨੂੰ ਆਫਰ ਕਰ ਸਕਦੇ ਆ, ਉਹ ਐਕਸੈਪਟ ਕਰਨੀ ਪੈਣੀ ਆ। ਉਹ ਕਾਂਟਰੈਕਟਸ ਹੀ ਇਦਾਂ ਸਭ ਦੇ ਸਾਈਨ ਹੋਏ ਪਏ ਆ, ਹੈ ਨਾ। ਤੇ ਪਰ ਜਿਹੜੀ ਫਿਊਚਰ ਪ੍ਰਾਈਸਿਸ ਆ ਇਸ ਵਕਤ, ਜਿੱਥੇ ਆਪਾਂ ਦੇਖਦੇ ਆ ਵੀ ਕ੍ਰਾਪਸ ਕਿੰਨੇ ਦਾ ਜਾਂਦੀ ਆ, 2022 ਗਈ ਆ, ਹੈ ਨਾ, ਉਹ ਕਈਆਂ ਦੇ ਤਾਂ ਪਿਛਲੇ 3 ਸਾਲ ਦੇ ਵੀ ਕ੍ਰਾਪ ਪਏ ਆ। ਅੱਛਾ, ਹਾਂ, ਤੇ ਉਹਦੇ ਨਾਲ ਇਸ ਵਕਤ ਪ੍ਰਾਈਸ ਜਿਹੜੀ ਇਨਸ਼ੈਲ ਦੀ ਆ, ਜਿਹੜੇ ਕਿ ਬਦਾਮ ਇੰਡੀਆ ਤੇ ਚਾਈਨਾ ਨੂੰ ਮੇਨ ਜਾਂਦੇ ਆ, ਮੇਨਲੀ ਇੰਡੀਆ ਨੂੰ ਜਾਂਦੇ ਆ, ਠੀਕ ਹੈ, ਉਹਨਾਂ ਦੀ ਪ੍ਰਾਈਸ ਅੱਗੇ ਜਾਣੀ ਦੀ ਫਾਰਮਰਾਂ ਨੂੰ ਦਸੰਬਰ ਜਨਵਰੀ ਚ $20 ਮਿਲਦੀ ਹੁੰਦੀ, $25, ਠੀਕ ਹੈ ਨਾ। ਇਸ ਵਕਤ ਉਹ ਮੂਵ ਹੋ ਕੇ ਆਲਮੋਸਟ $2.25 ਤੋਂ $2.35 ਤੱਕ ਹੈਗੀ ਆ, ਠੀਕ ਹੈ ਨਾ। ਉਹ ਡਾਲਰ ਦਾ ਇਜ਼ਾਫਾ ਹੋ ਗਿਆ। ਹਾਂ, ਕਈ ਪ੍ਰੋਸੈਸਰ ਦੇ ਚੁੱਕੇ ਆ। ਇਹਦੇ ਨਾਲ ਜਸਵੀਰ ਜੀ ਫਿਰ ਇਹ ਵੀ ਹੁੰਦਾ ਵੀ ਜਿੱਦਾਂ ਹੁਣ ਵਾਲਨਟ ਵਾਲਿਆਂ ਦੀ ਗੱਲ ਕੀਤੀ ਆ, ਉਹਨਾਂ ਨੇ ਕਹਿਣਾ ਯਾ ਪੱਟੋ ਤੇ ਲਾਈਏ ਬਦਾਮ, ਫਿਰ ਬਦਾਮ ਜਿਹੜੇ ਹੋਰ ਵੀ ਜ਼ਿਆਦਾ ਜਿਹੜੀ ਪ੍ਰੋਡਕਸ਼ਨ ਉਹ ਵੱਧ ਜਾਣੀ, ਫਿਰ ਇਵੈਂਚੁਅਲੀ ਫਿਰ ਪ੍ਰਾਈਸ ਡਾਊਨ ਆ ਜਾਂਦੇ ਆ। ਇਹੀ ਮੋਸਟਲੀ ਫਾਰਮਿੰਗ ਦਾ ਜਿਹੜਾ ਜਾਣਦੀ ਨਾ ਵਿਸ਼ੇਸ਼ ਸਾਈਕਲ ਆ, ਜਿਹੜਾ ਜਾਣਦੀ ਜਦੋਂ ਨੂੰ ਹੁਣ ਤੁਸੀਂ ਆਪਾਂ ਪਿਸਟੈਚੀਓ ਦੀ ਗੱਲ ਕਰਾਂਗੇ, ਪਿਸਟੈਚੀਓਜ਼ ਅੱਗੇ ਜਿਹੜੀ ਕਾਰਨ ਉਹਨਾਂ ਦੀ ਪ੍ਰਾਈਸ ਉੱਪਰ ਗਈ ਆ, ਉਹ ਰਿਵਰਸ ਹੋ ਰਿਹਾ ਹੈਗਾ। ਅੱਛਾ, ਠੀਕ ਹੈ, ਹੁਣ ਜਿੱਦਾਂ ਤੁਸੀਂ ਗੱਲ ਕੀਤੀ ਨਾ ਪੱਟ ਕੇ ਲਾਉਣ ਦੀ, ਅੱਗੇ ਜਿਹੜੇ ਸਾਰੇ ਪਿਸਟੈਚੀਓਜ਼ ਨੂੰ ਲੀਡ ਕਰਦਾ ਸੀ ਉਹ ਸੀਗਾ ਇਰਾਨ। ਇਰਾਨ ਦੇ ਵਿੱਚ ਇੱਕ ਇਹੋ ਜਿਹੀ ਬਿਮਾਰੀ ਆਈ ਆ ਕਿ ਬੂਟੇ ਉਹਨਾਂ ਦੇ ਸਰਵਾਈਵ ਨਹੀਂ ਕਰ ਸਕਦੇ, ਤੇ ਉੱਥੋਂ US ਦੀ 15-20% ਮਾਰਕੀਟ ਹੁੰਦੀ ਸੀ, ਤੇ ਉਹ ਪਿਸਟੈਚੀਓ ਮਾਰਕੀਟ ਦੀ ਜਦੋਂ ਨਾ ਜਾਣਦੀ ਇੰਨਾ ਹੇਠਾਂ ਚਲਾ ਗਿਆ, ਤਾਂ ਫਿਰ ਉਹਦੀ ਪ੍ਰਾਈਸ ਬਹੁਤ ਵੱਧ ਗਈ। ਉਸ ਹਿਸਾਬ ਨਾਲ ਜਾਣਦੀ ਫਿਰ ਇੱਥੇ ਲੋਕਾਂ ਨੇ ਪਿਸਟੈਚੀਓ ਕ੍ਰਾਪ ਲੈਣ ਨੂੰ 7 ਸਾਲ ਲੱਗਦੇ ਆ ਟਰੀ ਨੂੰ, ਹੈ ਨਾ, ਤੇ ਲਾਈਫ ਬਹੁਤ ਲੌਂਗ ਹੈ। ਤੇ ਹੁਣ ਉਹ ਪ੍ਰੋਬਲਮ ਜਿਹੜੀਆਂ ਆਈਆਂ ਸੀ ਉਹ ਇਰਾਨ ਨੇ ਵੀ ਕਰੈਕਟ ਕਰ ਲਈਆਂ, ਬਿਮਾਰੀ ਦਾ ਹੱਲ ਲੱਭ ਲਿਆ। ਤੇ ਜਿਹੜੇ ਪਿਛਲੇ 6-7 ਸਾਲ ਦੀ ਸਿਚੁਏਸ਼ਨ ਸੀ, ਉਹ ਸਿਚੁਏਸ਼ਨ ਰਿਵਰਸ ਹੁੰਦੀ ਹੁਣ ਦੇਖਿਓ, ਹੈ ਨਾ। ਜਿਨ੍ਹਾਂ ਨੇ ਲਾਏ ਸੀ ਹੁਣ ਉਹ ਜਦੋਂ ਫੁੱਲ ਪ੍ਰੋਡਕਸ਼ਨ ਚ ਆਈ ਨਾ, ਉਹਦੇ ਮੁੜ ਕੇ ਫਿਰ ਉਹੀ ਚੀਜ਼ਾਂ ਫੇਰ ਆਉਣੀਆਂ। ਇਵੈਂਚੁਅਲੀ ਬਾਟਮ ਲਾਈਨ ਇਹ ਆ ਵੀ ਜਿਹੜੀ ਚੀਜ਼ ਲਾਈ ਉਹ ਤਾਂ ਸਬਰ ਦੇ ਨਾਲ ਕੰਮ ਤੁਹਾਨੂੰ ਇਸਤੇਮਾਲ ਜਿਹੜਾ ਕਰਨਾ ਪੈਣਾ, ਕਦੀ ਤਾਂ ਕਦੀ ਠਾਂ, ਇਹ ਚੱਲ ਹੀ ਜਾਣਾ ਹੀ ਆ, ਤੇ ਡਾਈਵਰਸਿਫਾਈਡ ਹੋਵੇ, ਹੈ ਨਾ। ਤੇ ਹਾਂ, ਬਦਾਮਾਂ ਦੀ ਇੱਕ ਇਹ ਚੀਜ਼ ਹੈਗੀ ਆ ਕਿ ਇਹਨਾਂ ਦੀ ਲਾਈਫ ਸਾਈਕਲ ਬਹੁਤ ਥੋੜੀ ਆ ਬਾਕੀਆਂ ਦੇ ਮੁਕਾਬਲੇ, ਹੈ ਨਾ। ਜਾਂਦੀ 6-7 ਸਾਲ ਤੇ ਜਾ ਕੇ ਤੀਜੇ ਸਾਲ ਕਹਿ ਦਿੰਦੇ ਆ, ਪਰ ਜਿਹੜਾ ਐਕਚੁਅਲੀ ਕ੍ਰਾਪ ਆਉਂਦਾ ਉਹ 6 ਤੋਂ 7 ਸਾਲ ਤੇ ਆਉਂਦਾ ਗਾ, ਤੇ ਫਿਰ ਉਹ ਜਦੋਂ ਜਾਂਦੀ 20 ਸਾਲ ਦੇ ਹੋ ਜਾਂਦੇ ਆ, ਉਹਦੀ ਪ੍ਰੋਡਕਸ਼ਨ ਇੰਨੀ ਘਟ ਜਾਂਦੀ ਆ, ਫਿਰ ਉਹ ਪੱਟਣੇ ਪੈਂਦੇ ਆ, ਤੇ ਪੱਟਣ ਤੇ ਲਾਉਣ ਦਾ ਕਾਸਟ ਕਾਫੀ ਆ। ਜੋ ਸਮਾਂ ਅੱਗੇ ਜਾਣਾ ਉਹ ਮਹਿੰਗਾ ਹੀ ਹੁੰਦਾ ਜਾਣਾ। ਹਾਂਜੀ, ਤੇ ਹੁਣ ਜਿਹੜਾ ਮੇਨ ਕੁਐਸਚਨ ਸਾਰਿਆਂ ਦਾ ਆਉਂਦਾ ਗਾ, ਸਾਰੇ ਡਿਸਕਸ਼ਨਸ ਹੋ ਰਹੀਆਂ ਹੈਗੀਆਂ ਬਈ ਇੰਨੀ ਛੇਤੀ ਇੰਨੀ ਪ੍ਰਾਈਸ ਕਿੱਦਾਂ ਵੱਧ ਗਈ, ਹੈ ਨਾ। ਉਹ ਫਿਰ ਹੁਣ ਕਈ ਕੁਐਸਚਨਸ ਆ ਰਹੇ ਆ ਵੀ ਪਹਿਲਾਂ ਜੋ ਆਪਾਂ ਇਨਵੈਂਟੋਰੀ ਕਹਿ ਰਹੇ ਸੀ 800 ਮਿਲੀਅਨ ਆ ਜਿਹੜੀ ਪਬਲਿਸ਼ ਕਰਦੇ ਸੀ, ਉਹ ਸੱਚ ਸੀ ਕਿ ਝੂਠ ਸੀ,
ਹੈ ਸਹੀ ਗੱਲ। ਕਿ ਜੇ ਜਾਣਦੀ ਇੰਨੀ ਇਨਵੈਂਟੋਰੀ ਸੀ ਫਿਰ ਇੰਨੀ ਛੇਤੀ ਪ੍ਰਾਈਸ ਨਹੀਂ ਵੱਧਦੀ ਹੁੰਦੀ ਹੈ ਨਾ। ਉਹ ਸਾਰੇ ਹੀ ਕੁਐਸਚਨਸ ਸਹੀ ਕੁਐਸਚਨ ਆ, ਉਹ ਆਉਂਦੇ ਆ। ਉਹ ਸਾਰੇ ਹੀ ਅਸੀਂ ਫਾਰਮਰਾਂ ਨੂੰ ਇਨਕਰੇਜ ਕਰਦੇ ਆ ਵੀ ਆਪਦੇ ਪ੍ਰੋਸੈਸਰਾਂ ਨੂੰ ਪੁੱਛੋ ਵੀ ਤੁਹਾਡੇ ਕੋਲੇ ਕਿੰਨਾ ਇਨਵੈਂਟੋਰੀ ਦੇ ਵਿੱਚ ਸੀ ਹੈ ਨਾ। ਵੀ ਜਿਹੜਾ ਹੁਣ ਇਹ ਪ੍ਰਾਈਸਿਸ ਅਪ ਜਾਂਦੀਆਂ, ਪ੍ਰਾਈਸ ਵਧਣਾ ਘਟਣਾ ਤਾਂ 10 ਸੈਂਟ ਵੀ ਬਹੁਤ ਜ਼ਿਆਦਾ ਹੈਗੀ, ਬਿਲਕੁਲ ਹੈ ਨਾ। ਤੇ ਜੋ ਤੁਸੀਂ ਇੰਨੇ ਜਾਣੇ ਦੀ 800 ਮਿਲੀਅਨ ਐਕਸਟਰਾ ਸੀਗਾ, ਉਹ ਲੱਗਦਾ ਨਹੀਂ ਸੀ ਐਕਸਟਰਾ ਸੀ। ਸੋ ਰਿਜ਼ਲਟ ਆ ਰਹੇ ਆ ਹੈ। ਸੋ ਤੁਹਾਨੂੰ ਵੀ ਲੱਗ ਰਿਹਾ ਫਿਰ ਉਹ ਨੰਬਰਸ ਕੀ ਸੀਗੇ, ਝੋਲ ਸੀਗਾ ਇੱਕ? ਨੰਬਰ ਵੀ ਆਉਂਦੇ ਆ, ਉਹ ਮੈਨੀਪੂਲੇਟਡ ਕੀਤੇ ਜਾਂਦੇ ਆ। ਠੀਕ ਹੈ ਨਾ ਕਿਉਂ ਟਰੂ ਸ਼ਿਪਮੈਂਟ ਉਹ ਕਿੱਥੇ ਜਾਂਦੀ ਆ, ਕਿਹਦੇ ਕੋਲੇ ਆ। ਹੁਣ ਸੇਮ ਜਾਣੀ ਦੀ ਕੋਈ ਕੰਪਨੀਆਂ ਹੁੰਦੀਆਂ, ਉਹਨਾਂ ਦੀ ਇੱਥੇ ਬਿਜ਼ਨਸ ਆ, ਉਹਨਾਂ ਦੀ ਇੰਡੀਆ 'ਚ ਹੈਗੀ, ਉਹਨਾਂ ਦੀ ਯੂਰਪ 'ਚ ਹੈਗੀਆਂ। ਉਹ ਜੇ ਤੁਸੀਂ ਵੇਅਰ ਹਾਊਸ ਤੋਂ ਵੇਅਰ ਹਾਊਸ ਸ਼ਿਫਟ ਕਰਦੇ ਆ, ਉਹ ਕਾਊਂਟਿੰਗ ਕਿੱਦਾਂ ਹੁੰਦੀ ਆ, ਹੈ ਨਾ, ਕਿੰਨਾ ਪ੍ਰੋਸੈਸ ਆ। ਪਰ ਐਕਚੁਅਲੀ ਗੁੱਡ ਨਿਊਜ਼ ਇਹ ਹੈਗਾ ਗਾ ਕਿ ਬਦਾਮਾਂ ਦੀ ਪ੍ਰਾਈਸ ਅਪ ਹੋਈ ਆ। ਠੀਕ ਹੈ। ਤੇ ਜਿਹੜੇ ਈਵਨ ਮੀਟ ਦੀ ਵੀ ਪ੍ਰਾਈਸ ਆ, ਜਿਹੜੀ ਗਿਰੀਆਂ ਕੱਢੀਆਂ ਵੀਆਂ, ਉਹ ਵੀ $90 $95 ਤੱਕ ਪਹੁੰਚ ਗਈਆਂ। ਠੀਕ ਹੈ ਨਾ। ਤੇ ਬਾਕੀ ਵੈਰਾਈਟੀਆਂ ਦੀਆਂ ਉਦੋਂ ਘੱਟ ਆ। ਸੋ ਜਿਹੜੇ ਫਾਰਮਰ ਉਹ ਥੋੜੇ ਚੈੱਕ ਮੋਟੇ ਹੁੰਦੇ ਦਿਖਣਗੇ ਉਹਨਾਂ ਨੂੰ। ਪਰ ਹੁਣ ਉਹਨਾਂ ਨੂੰ ਕ੍ਰਾਪ ਨਹੀਂ ਦਿਸ ਰਿਹਾ। ਹੁਣ ਸਿਚੁਏਸ਼ਨ ਜਿਹੜੀ ਸਿਚੁਏਸ਼ਨ ਇਹ ਆ ਨਾ ਬਈ ਜਦੋਂ ਕ੍ਰਾਪ ਦਿਸਦਾ ਸੀ ਉਦੋਂ ਪ੍ਰਾਈਸ ਨਹੀਂ ਸੀ ਦਿਸਦੀ, ਜਦੋਂ ਪ੍ਰਾਈਸ ਦਿਸਦੀ ਤਾਂ ਕ੍ਰਾਪ ਨਹੀਂ ਦਿਸਦੇ। ਵਿਸ਼ਵ ਸਾਈਕਲ ਏ। ਤੇ ਜੇ ਆਪਾਂ ਸੌਗੀ ਦੀ ਦੇਖੀਏ, ਸੌਗੀ ਦੀ ਪ੍ਰਾਈਸ ਵੀ ਕੰਸਿਸਟੈਂਟ ਜੀ ਆ, 1700 1750 ਤੋਂ 1800 ਤੱਕ ਟਨ ਹੈਗੀ ਆ। ਤੇ ਇਹ ਮੋਸਟਲੀ ਮਾਰਕੀਟ ਦੀ ਸਿਚੁਏਸ਼ਨ ਆ। ਠੀਕ ਹੈ। ਇਹ ਤਕਰੀਬਨ ਸਾਰੇ ਪਾਸੇ ਹੀ ਜਿਹੜਾ ਇਸ ਟਾਈਮ ਇਦਾਂ ਦੇ ਜਿਹੜੇ ਹਾਲਾਤ ਆ ਉਹ ਚੱਲ ਰਹੇ ਆ ਸਾਰੇ ਪਾਸੇ। ਤੇ ਸੌਰੀ ਜਸਵੀਰ ਜੀ, ਮੈਂ ਇਹ ਪੁੱਛਣਾ ਚਾਹੁੰਦਾ ਵੀ ਹੁਣ ਜਿੱਦਾਂ ਆਪਾਂ ਕਿਸਾਨ ਮੋਰਚਾ ਦੇਖਿਆ ਰੀਸੈਂਟਲੀ, ਇੱਥੇ ਵੀ ਮੰਗ ਜਿਹੜੀ ਕਦੀ ਇਦਾਂ ਜਦੋਂ ਇਦਾਂ ਦੇ ਮਾੜਾ ਸਮਾਂ ਜਿਹੜਾ ਆਉਂਦਾ, ਡਾਊਨ ਆਉਂਦਾ ਆ, MSP ਦੀ ਉੱਠਦੀ ਰਹਿੰਦੀ ਆ। ਕਦੀ ਹੋ ਸਕਦੀ ਇਹ ਗੱਲ ਜਾਂ ਲਾਈਕ ਭੁੱਲ ਜਾਣਾ ਚਾਹੀਦਾ ਇੱਥੇ ਦੇ ਕਿਸਾਨ ਨੂੰ? ਨਹੀਂ, ਇੱਥੇ ਦੀ ਤਾਂ ਦੇਖੋ ਜਿਹੜਾ ਇਹ ਮਾਡਲ ਆ ਨਾ US ਦਾ, ਉੱਥੇ ਫਿਕਸ ਪ੍ਰਾਈਸ ਕਦੇ ਵੀ ਨਹੀਂ ਹੋ ਸਕਦੀ। ਠੀਕ ਹੈ ਨਾ। ਸਾਡੀ ਓਪਨ ਮਾਰਕੀਟ ਆ, ਹੈ ਨਾ। ਇੱਥੇ ਉਹ ਜੋ ਮਦਦ ਕਰਦੇ ਆ, ਉਹ ਜਿੱਦਾਂ ਫਾਰਮ ਬਿੱਲ ਤੇ ਗਏ ਸੀਗੇ, ਉਹ ਗ੍ਰਾਂਟਸ ਦੇ ਕੇ, ਕੋਈ ਹੋਰ ਪ੍ਰੋਗਰਾਮ ਦੇ ਕੇ ਉਹਨਾਂ ਨੂੰ ਸਰਵਾਈਵ ਕਰਾਉਂਦੇ ਆ। ਠੀਕ ਹੈ ਨਾ। ਹਾਂ, ਜੇ ਉਹ ਜਾਣਦੀ ਇੱਕ MSP ਦੇ ਦੇਣ ਵੀ ਜਾਣਦੀ ਹੈ ਆ ਤੁਹਾਡੀ ਫਿਕਸ ਪ੍ਰਾਈਸ ਆ, ਹੈ ਨਾ, ਉਹਦੇ ਵੇਰੀਏਬਲਸ ਬਹੁਤ ਆ, ਹੈ ਨਾ। ਤੁਸੀਂ ਪ੍ਰਾਈਸ ਚਲੋ ਕਿਸੇ ਨੂੰ ਫਿਕਸ ਵੀ ਕਰਦੇ ਆ, ਫਿਰ ਉਹ ਕਾਸਟ ਆ ਜਾਂਦਾ, ਹੈ ਨਾ। ਕਾਸਟ ਵੀ ਫਿਕਸ ਨਹੀਂ ਗਾ, ਹੈ ਨਾ। ਹੁਣ ਜਦੋਂ ਫਰਟੀਲਾਈਜ਼ਰ ਕਾਸਟ ਇੰਨੇ ਹਾਈ ਗਏ ਸੀਗੇ, ਤੇ ਡੀਜ਼ਲ ਕਾਸਟ ਆ, ਲੇਬਰ ਕਾਸਟ ਆ, ਉਹ ਸਾਰੇ ਹੀ ਵੱਧ ਰਹੇ ਆ, ਹੈ ਨਾ। ਜੇ ਤੁਸੀਂ ਉਹਦੇ ਹਿਸਾਬ ਨਾਲ MSP ਕਹੋ, ਹੈ ਨਾ, ਇਹ ਜਿਹੜਾ ਕੈਪੀਟਲਿਜ਼ਮ ਦੇ ਵਿੱਚ ਮਾਡਲ ਆ ਜਿਹੜਾ ਸਾਡਾ ਵਰਲਡ ਬੈਂਕ ਦਾ, ਉਹ US ਦਾ ਹੀ ਮਾਡਲ ਹੈ ਨਾ, ਹੈ ਨਾ। ਉਹ ਇੱਥੇ ਉਹ ਨਹੀਂ, ਉਹ ਇੰਪਲੀਮੈਂਟ ਕਦੇ ਹੋ ਨਹੀਂ ਸਕਦਾ। ਤੇ ਜਿੱਦਾਂ ਰੀਜ਼ਨ ਦੇ ਵਿੱਚ ਆ ਇਹਨਾਂ ਨੇ ਕੀਤਾ ਗਾ, ਉਹ ਜਾਣੀ ਦੀ ਅਸੀਂ ਤੁਹਾਡੀ ਰੀਜ਼ਨ ਲਵਾਂਗੇ, ਜਿਹੜਾ ਰੀਜ਼ਨ ਦਾ ਮਾਰਕੀਟ ਆਰਡਰ ਆ ਨਾ ਬਈ, ਉਹਦੀ ਪ੍ਰਾਈਸ ਹੇਠ ਉੱਤੇ ਜਾਂਦੀ ਰਹਿੰਦੀ ਆ, ਜੋ ਨਗੋਸ਼ੀਏਟ ਵਾਲੀਅਮ ਦੇ ਹਿਸਾਬ ਨਾਲ, ਤੇ ਫ੍ਰੀ ਟਨੇਜ ਕਰਦੇ ਸੀ ਵੀ ਕਿੰਨੇ ਦੇ ਪੈਸੇ ਦੇਣੇ ਆ। ਉੱਥੇ ਕੰਮ ਆ ਜਾਂਦਾ, ਹੈ ਨਾ। ਅਖੀਰ ਦੇ ਵਿੱਚ ਜਾਣੀ ਦੀ ਸਾਰੇ ਜਿਹੜੀ ਇਹ ਕੈਪੀਟਲਿਜ਼ਮ ਮਾਰਕੀਟ ਆ, ਇਹਦੇ ਵਿੱਚ ਤੁਸੀਂ ਕੰਪੀਟ ਕਰਦੇ ਆ, ਜਿਹੜਾ ਜਾਣੀ ਉਹਦੇ 'ਚ ਫਾਇਦੇ ਵੀ ਆ ਤੇ ਨੁਕਸਾਨ ਵੀ ਆ, ਹੈ ਨਾ। ਤੇ ਗੌਰਮੈਂਟ ਤੁਹਾਨੂੰ ਜੇ ਤੁਸੀਂ ਮੰਗੋਗੇ ਤਾਂ ਤੁਹਾਡੀ ਹੈਲਪ ਕਰਨਗੇ, ਜੇ ਤੁਸੀਂ ਮੰਗੋ ਹੀ ਨਾ। ਪਰ ਮੋਸਟਲੀ ਫਾਰਮਰ ਦਾ ਇਹੀ ਆ ਨਾ, ਆਪਾਂ ਅੱਗੇ ਵੀ ਗੱਲ ਕੀਤੀ ਆ ਕਿ ਉਹਨਾਂ ਦੀ ਮੰਗ ਕੋਈ ਨਹੀਂ ਗੀ ਫਾਰਮਰ ਦੀ ਕਿਤੇ ਵੀ। ਕਿਤੇ ਵੀ ਜਾਣ ਦੀ ਤੁਸੀਂ ਜਾ ਕੇ ਆਪਦੇ ਜਿਹੜੇ ਤੁਹਾਡੇ ਲੈਜਿਸਲੇਚਰ ਆ, ਕੋਈ ਹੋਰ ਆ, ਹੁਣ ਆ ਲੈਵੀਜ਼ ਟੁੱਟੀਆਂ, ਹੋਰ ਕੰਮ ਜਾਣਦੀ ਇਹਨਾਂ ਦੇ ਵਿੱਚ ਫਾਰਮਰ ਦੀ ਮੰਗ ਜ਼ੀਰੋ ਹੀ ਆ। ਠੀਕ ਹੈ ਨਾ। ਆਪਸ ਵਿੱਚ ਹੀ ਗੱਲ ਹੋ ਜਾਂਦੀ, ਉਹ ਹੋਰ ਚੀਜ਼ ਆ ਜਿਹੜੀ ਤੁਸੀਂ ਅਫੀਸ਼ੀਅਲੀ ਜਾ ਕੇ ਕਿਸੇ ਤੋਂ ਰਿਕੁਐਸਟ ਕਰਨੀ ਵੀ ਸਾਨੂੰ ਆਹ ਚੀਜ਼ਾਂ ਚਾਹੀਦੀਆਂ, ਕੋਈ ਸਿਸਟਮ ਦੇ ਵਿੱਚ ਆਉਣਾ, ਉਹ ਹੈ ਨਹੀਂ ਗਾ। ਠੀਕ ਹੈ ਨਾ। ਕੀ ਇੱਥੇ ਦੇ ਕਿਸਾਨ ਫਿਰ ਮੰਨ ਚੁੱਕੇ ਆ ਵੀ ਸਾਨੂੰ ਮੰਗਣ ਦੀ ਲੋੜ ਹੀ ਨਹੀਂ ਹੈ? ਕਿਸਾਨ ਦੇ ਵਿੱਚ ਨਾ ਜਿੱਦਾਂ ਦੁਨੀਆ ਦੇ ਕਿਸਾਨ ਆ, ਉਦਾਂ ਹੀ ਇੱਥੇ ਕਿਸਾਨ ਆ, ਹੈ ਨਾ। ਉਹਨਾਂ ਦਾ ਇਹ ਹੈਗਾ ਗਾ ਕਿ ਮੈਂ ਜਾਣਦੀ ਗੁਆਂਢੀ ਦੀ ਪ੍ਰਾਪਰਟੀ ਕਿੱਦਾਂ ਖਰੀਦਣੀ ਆ, ਵੀ ਉਹਨੂੰ ਗੁਆਂਢੀ ਨੂੰ ਕਿੱਦਾਂ ਸਿੱਟਣਾ ਗਾ। ਅੱਛਾ। ਤੇ ਆਪ ਭਾਵਾਂ ਵਿੱਚ ਜਾਂਦੀ ਸਿੱਟਦੇ ਚਲੇ ਜਾਈਏ, ਹੈ ਨਾ। ਉਹ ਗੋਰਿਆਂ 'ਚ ਵੀ ਏਦਾਂ ਹੀ ਆ,
ਕੋਈ ਵੀ ਫਾਰਮਰ ਕਿਤੋਂ ਦਾ ਵੀ ਆ, ਕੋਈ ਵੀ ਉਹਨਾਂ ਕਮਿਊਨਿਟੀ ਦਾ ਹਾਂ, ਸਭ ਇਹੀ ਸੋਚ ਰਹੇ ਉਹਨਾਂ ਆ। ਦੇ ਇਹੀ ਸੋਚ ਆ ਕਿ ਜਦੋਂ ਜਾਂਦੇ ਨਿੱਕੇ ਹੁੰਦਿਆਂ ਤੋਂ ਨਿਆਣੇ ਫਾਰਮਿੰਗ ਚ ਆਉਂਦੇ ਆ, ਉਹਨਾਂ ਨੂੰ ਇਹੀ ਸਿਖਾਇਆ ਜਾਂਦਾ ਖੇਤ ਕਿੱਦਾਂ ਵਧਾਉਣੇ ਆ। ਖੇਤ ਕਿੱਦਾਂ ਵਧਾਉਣੇ ਆ, ਹੂੰ, ਪ੍ਰਾਈਸ ਮਿਲੇ ਨਾ ਮਿਲੇ ਉਹ ਜਾਣਦੀ ਉੱਪਰ ਵਾਲੇ ਤੇ ਆ ਹੈ। ਉਹ ਮੈਂ ਕਈ ਇੱਥੇ ਹੋਰ ਵੀ ਵੱਡੇ ਵੱਡੇ ਗੋਰੇ ਕਾਰਪੋਰੇਸ਼ਨਾਂ ਚ ਉਹਨਾਂ ਨਾਲ ਵੀ ਗੱਲ ਕੀਤੀ, ਉਹ ਸੇਮ ਹੀ ਜਾਣਦੀ ਸਾਰਿਆਂ ਦੇ ਨਾ ਕ੍ਰਾਸ ਸਪਲਾਈ ਕਰਦੀ ਆ, ਹੂੰ। ਹੈਨਾ, ਪਰ ਉਹ ਆਵਾਜ਼ ਨਹੀਂ ਆਪਣੀ ਉਠਾਉਂਦੇ। ਹੁਣ ਜਿੱਦਾਂ ਆਪਾਂ ਦੇਖਿਆ ਕਿ ਵੀਡੀਓ ਬਹੁਤ ਚੱਲੀ, ਦੋ ਪਿੱਕੇ ਜਿਹੜੇ ਆ ਉਹ ਹਾਂਜੀ। ਮਿੱਟੀ ਨਾਲ ਭਰ ਕੇ ਜਿਹੜਾ ਬੰਨ ਸੀਗਾ ਉਹਦੇ ਵਿੱਚ ਉਹਨਾਂ ਨੇ ਸੁੱਟੇ, ਹੂੰ। ਪਤਾ ਨਹੀਂ ਪਾਣੀ ਰੁਕਿਆ ਕਿ ਨਹੀਂ ਰੁਕਿਆ, ਵੀਡੀਓ ਤਾਂ ਓਨੀ ਕੀ ਸੀਗੀ। ਸੋ ਇਹੋ ਜਿਹੇ ਮੌਕਿਆਂ ਦੇ ਉੱਤੇ ਆਪਣਾ ਤਾਂ ਉਹ ਨੁਕਸਾਨ ਜਿਹੜਾ ਉਹ ਕਰਾ ਰਹੇ, ਇੱਕ ਤਾਂ ਫਸਲ ਦਾ ਤਾਂ ਹੋ ਹੀ ਰਿਹਾ, ਅਤੇ ਨਾਲ ਜਿਹੜਾ ਆਪਣਾ ਜਿਹੜਾ ਹੁਣ ਟਰੱਕ ਆ ਉਹ ਵੀ ਉਹਦੇ ਵਿੱਚ ਸਿੱਟ ਰਹੇ ਆ। ਸੋ ਇਹ ਇਨਫਰਾਸਟ੍ਰਕਚਰ ਦੀ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ, ਲਾਈਕ ਟੂ ਓਲਡ ਕੈਲੀਫੋਰਨੀਆ ਦਾ ਵੀ ਉਹਨੂੰ ਮੇਨਟੇਨ ਬਿਲਕੁਲ ਨਹੀਂ ਕੀਤਾ ਜਾ ਰਿਹਾ, ਇੰਨੇ ਬੰਨ ਟੁੱਟ ਰਹੇ ਆ ਜਿਹੜੇ। ਹਾਂਜੀ, ਕੈਲੀਫੋਰਨੀਆ ਦਾ ਜਿਹੜਾ ਇੰਫਰਾਸਟ੍ਰਕਚਰ ਆ ਨਾ, ਜੇ ਅਸੀਂ ਪਿੱਛੇ ਬਹਿ ਕੇ ਦੇਖੀਏ, ਹੈਨਾ, ਪਹਿਲਾਂ ਇੱਕ ਟਾਈਮ ਤੇ ਕੈਲੀਫੋਰਨੀਆ ਸਾਰੀ ਆ ਵੈਲੀ ਫਲੱਡ ਹੋ ਗਈ ਸੀ। ਅੱਛਾ, ਠੀਕ ਹੈ। ਹੈਨਾ, ਫਿਰ ਇਹਨਾਂ ਨੇ ਡੈਮ ਬਣਾਉਣੇ ਸ਼ੁਰੂ ਕੀਤੇ ਵੀ ਪਹਾੜੀਆਂ 'ਚ ਜਿਹੜਾ ਪਾਣੀ ਆ ਉੱਥੇ ਰੋਕੋ, ਥੋੜਾ ਰੋਕਦੇ ਰਹੇ। ਥੋੜਾ ਉਹ ਜਾਂਦੀ ਜਿੰਨਾ ਰੋਕ ਚਾਹੀਦਾ ਪੈਂਦਾ ਗਾ ਉਹਨੂੰ ਰੋਕੋ, ਉਹਨਾਂ ਨੇ ਰੋਕ ਲਿਆ। ਉਹ ਇਹ 1918-20 ਦੇ ਗੱਲਾਂ ਗੀਆਂ। ਠੀਕ ਹੈ। ਜਿਹੜੀ ਉਦੋਂ ਵਿਜ਼ਨ ਸੀਗੀ ਪੋਲੀਟੀਸ਼ੀਅਨ ਦੀ, ਉਹ ਇਹ ਵਿਜ਼ਨ ਸੀ ਵੀ ਅਸੀਂ ਫਿਊਚਰ ਲਈ ਕੀ ਕਰ ਸਕਦੇ ਹਾਂ। ਕਾਲੋਰਾਡੋ ਰਿਵਰ ਸੀ, ਦੇਖੋ ਕਾਲੋਰਾਡੋ ਤੋਂ ਇੱਥੇ ਲਾਸ ਐਂਜਲਸ ਪਾਣੀ ਲੈ ਕੇ ਆਉਣਾ, ਉਹ ਵੀ ਕਿਸੇ ਦੀ ਵਿਜ਼ਨ ਸੀਗੀ। ਉਹ ਬੰਦੇ ਜਾਂਦੀ ਵਾਕਿਆ ਹੀ ਵਿਜ਼ਨਰੀ ਸੀ, ਤੇ ਉਹ ਹਿਊਮੈਨਿਟੇਰੀਅਨ ਦੀ ਹੈਲਪ ਕਰਨ ਦੇ ਲਈ ਸੀ, ਹੈਨਾ, ਬਈ ਉਹ ਲੋਕੀ ਇਕੱਠੇ ਹੁੰਦੇ ਸੀ, ਹੈਨਾ। ਉਦੋਂ ਬਾਅਦ ਹੋਇਆ ਕਿ ਹੁਣ ਫਿਰ ਉਹਨਾਂ ਤੇ ਪਾਵਰ ਜਨਰੇਸ਼ਨ ਲਾਈ ਆ, ਹੈਨਾ, ਉਹਦੇ ਨਾਲ ਹੈਲਪ ਹੁੰਦੀ ਰਹੀ। ਤੇ ਪਰ ਮੇਨ ਜਿਹੜੇ ਇੱਥੇ ਹੁਣ ਆਇਆ ਗਾ ਉਹ ਤੇ ਆਉਂਦਾ ਗਾ ਕਾਸਟ, ਹੈਨਾ। ਹੁਣ ਆਪਾਂ ਵੀ ਇੱਕ ਸੈਕਰਾਮੈਂਟੋ ਗਏ ਸੀਗੇ ਵੀ ਲੈਵੀਸ ਲਈ ਹੋਰ ਪੈਸੇ ਦੇਵੋ, ਐਸਪੀ ਮੇਰੇ ਖਿਆਲ 159 ਔਰ 169 ਸੀ, ਜਿਹੜਾ ਮਈ ਜੂਨ ਦੇ ਵਿੱਚ ਸੈਨੇਟਰ ਹਿਰਟਾਡੋ ਮੰਗ ਰਹੀ ਸੀ। ਉਹ ਤਾਂ ਥੋੜੇ ਚੀਜ਼ ਲਈ ਮੰਗ ਲਈ ਸੀ, ਪਰ ਇਹ ਟੋਟਲੀ ਜਾਣੇ ਦੀ ਪਿਛਲੇ 30-40 ਸਾਲ ਦਾ ਇਗਨੋਰ ਕੀਤਾ ਗਿਆ, ਹੈਨਾ। ਤੇ ਉਹ ਇੰਨਾ ਇਗਨੋਰ ਹੋਇਆ ਗਿਆ ਕਿ ਜਾਣੀ ਦੀ ਉਹਨਾਂ ਦੇ ਕੋਈ ਵੀ ਕੰਮ ਨਹੀਂ ਹੋਇਆ। ਤੇ ਉਹਦੇ ਵਿੱਚ ਹਾਂ, ਪੋਲੀਟੀਸ਼ੀਅਨ ਨੇ ਆਪਦਾ ਦੇਖਣਾ ਗਾ ਵੀ ਅਸੀਂ ਕਿੱਥੇ ਇਨਵੈਸਟ ਕਰੀਏ, ਕਿੱਥੇ ਪੈਸੇ ਲਾਈਏ, ਹੈਨਾ। ਪਰ ਜਿਹੜੀ ਕੋਈ ਕਮਿਊਨਿਟੀ ਬੋਲਦੀ ਕੋਈ ਨਹੀਂ, ਜੇ ਫਾਰਮਰ ਬੋਲ ਹੀ ਨਹੀਂ ਰਿਹਾ, ਉਹਨਾਂ ਨੂੰ ਲੋੜ ਹੀ ਹੈ ਨਹੀਂ, ਤਾਂ ਫਿਰ ਉਹ ਕਾਹਤੋਂ ਇਨਵੈਸਟ ਕਰਨ। ਉਹ ਕਹਿੰਦੇ ਵੀ ਮੰਗ ਹੀ ਨਹੀਂ, ਤੇ ਫਿਰ ਜਿਹਨੂੰ ਚਾਹੀਦਾ ਨਹੀਂ ਉਹਨੂੰ ਐਵੇਂ ਕਿੱਦਾਂ ਦੇਈ ਜਾਈਏ, ਐਵੇਂ ਜਾਣਦੀ ਦੇਈ ਜਾਈਏ ਵੀ ਉਹਨਾਂ ਨੂੰ। ਫਿਰ ਉੱਥੇ ਗੱਲ ਆਉਂਦੀ, ਹੁਣ ਜਦੋਂ ਫਿਰ ਇਹ ਪ੍ਰੋਬਲਮਸ ਆਈਆਂ, ਫਿਰ ਸਾਰੇ ਮੰਗ ਰਹੇ ਆ। ਐਂਡ ਜਿਹੜਾ ਤੁਸੀਂ ਉਹ ਪਿਕਅਪ ਦੀ ਗੱਲ ਕਰਦੇ, ਉਹ ਕਾਫੀ ਸਕਸੈਸਫੁਲ ਹੋ ਗਏ। ਅੱਛਾ, ਉਹਨਾਂ ਨੇ 2 ਪਿਕਅਪ ਸੱਟ ਕੇ ਉਹ ਰੋਕ ਲਈ, ਲੈਵੀ ਟੁੱਟੀ ਸੀ, ਉਹ ਬ੍ਰੇਕ ਹੋਣ ਉਹ ਬੰਦ ਕਰਤੀ, ਲੀਸਟ ਉਹਨਾਂ ਦੇ ਖੇਤ ਬਚ ਗਏ ਨਹੀਂ ਤਾਂ ਉਹ ਖੇਤ ਚੋਂ ਪਾਣੀ ਨਹੀਂ ਸੀ ਜਾਣਾ। ਸਹੀ ਗੱਲ ਆ। ਤਾਂ ਇਸ ਕਰਕੇ ਨਾ ਇਹ ਜਾਣੀ ਦੀ ਇਹ ਸੌਖੇ ਕੰਮ ਨਹੀਂ ਗੇ, ਕਾਫੀ ਕਈ ਕੁਰਬਾਨੀਆਂ ਦੇਣੀਆਂ ਪੈਂਦੀਆਂ, ਕਈ ਕੁਰਬਾਨੀਆਂ ਉਹਨਾਂ 2 ਟਰੱਕਸ ਦੀਆਂ ਦਿੱਤੀਆਂ। ਦੇਖੋ ਉਹਨਾਂ ਨੂੰ ਕਿਹੜਾ ਕੁਝ ਮਿਲਣਾ ਉਹਦੇ ਬਾਰੇ ਬਾਅਦ ਚ, ਨਹੀਂ ਉਹਨਾਂ ਦਾ ਤਾਂ ਕੋਈ ਨਹੀਂ, ਉਹ ਤਾਂ ਇੰਸ਼ੋਰੈਂਸ ਨੇ ਨਹੀਂ ਪੇ ਕਰਨੇ। ਬਿਲਕੁਲ, ਕਿ ਸਰਕਾਰ ਕਰੂਗੀ ਇਹ ਵੀ ਦੇਖੋ ਵੀ ਲੈਵੀ ਤੁਹਾਡੀ ਟੁੱਟੀ ਆ, ਵੀ ਇਹਦੇ ਵਿੱਚ ਇਹਦਾ ਥੋੜੀ ਵਿਚਾਰੇ ਦਾ ਕੋਈ ਕਸੂਰ ਸੀ। ਨਹੀਂ, ਮੈਂ ਇੱਥੇ ਸਾਡੇ ਇੱਥੇ ਭਾਜੀ ਆ ਪ੍ਰੋਫੈਸਰ ਮੱਖਣ ਸਿੰਘ, ਉਹਨਾਂ ਨਾਲ ਗੱਲ ਕਰਦੇ ਸੀ, ਉਹਨਾਂ ਦੇ ਲੈਵੀ ਆ ਪਿੱਛੇ, ਹੈਨਾ। ਤੇ ਉਹਨਾਂ ਨੂੰ ਇਹ ਕਹਿੰਦੇ ਵੀ ਜਾਂਦੇ ਉਹਨੂੰ ਕਲੀਨ ਕਲਾਨ ਕਰ ਦਿਓ। ਉਹ ਕਹਿੰਦੇ ਸਾਡੇ ਦੱਸੇ ਤੋਂ ਬਿਨਾਂ ਤੁਸੀਂ ਆਪੇ ਹੀ ਕਲੀਨ ਕਰ ਲਓ। ਅੱਛਾ, ਇੱਕ ਤਾਂ ਲਾਇਬਿਲਿਟੀ ਨਹੀਂ ਲੈਣੀ ਅਸੀਂ, ਇਰੀਗੇਸ਼ਨ ਡਿਸਟ੍ਰਿਕਟ ਇਦਾਂ ਕਹਿੰਦੀ ਆ, ਤੇ ਵੀ ਤੁਸੀਂ ਆਪ ਦੇ ਕੋਲੋਂ ਪੈਸੇ ਲਾ ਕੇ ਕਲੀਨ ਕਰ ਲਓ ਕਿ ਪਾਣੀ ਉੱਥੋਂ ਮੂਵ ਹੋ ਜਾਊਗਾ, ਵੀ ਤੁਹਾਡੇ ਵੀ ਨਾ ਟੁੱਟਣ ਦਾ ਖਤਰਾ ਘੱਟ ਹੋਊਗਾ। ਤੇ ਫਿਰ ਇਹਨਾਂ ਨੇ EMPLOYEE ਜਿਹੜੇ ਗਲਤੀ ਦੇ ਨਾਲ ਜਿਹੜੇ ਲੱਖਾਂ ਹੀ ਏਕੜ ਪਾਣੀ ਉਹ ਵੇਸਟ ਕਰਨ ਨੂੰ ਰੱਖੇ ਆ। ਬਸ ਇਦਾਂ ਹੀ ਆ, ਹੈਨਾ। ਹੁਣ ਜਾਣੀ ਦੀ ਜਿਹੜਾ ਪਾਣੀ ਇੱਧਰ ਨੂੰ ਆ ਰਿਹਾ ਗਾ, ਪਾਣੀ ਓਵਰ ਸੈਚੂਰੇਟਡ ਹੋ ਰਿਹਾ, ਉਹਦੇ ਜਿਹੜੇ ਲੌਂਗ ਟਰਮ ਇਫੈਕਟ ਆ ਉਹ ਬਹੁਤ ਜ਼ਿਆਦਾ ਹੈਗੇ, ਹੈਨਾ, ਜਿਹੜੇ ਆਪਾਂ ਨੂੰ ਜਾਣੀ ਦੀ ਸੋਚਣੇ ਪੈਣੇ ਆ ਕਿ ਵੀ ਇਹ ਸਪੈਸ਼ਲੀ ਟਰੀ ਕ੍ਰਾਪ ਲਈ ਜਦੋਂ ਤੁਸੀਂ ਰੋਟੇਸ਼ਨ ਆਫ ਕ੍ਰਾਪ ਲਾਉਨੇ ਆ, ਟਮੇਟੋਸ ਹੋ ਗਿਆ, ਆਹ ਹੋਰ ਕੈਂਟੇਲੋਪ ਹੋ ਗਈਆਂ, ਹੋਰ ਹੋ ਗਿਆ, ਉਹ ਤਾਂ ਜਾਣੀ ਦੀ 6 ਮਹੀਨਿਆਂ ਦਾ ਕ੍ਰਾਪ ਆ। ਜੇ ਉਦੋਂ ਬਾਅਦ ਨਾ ਠੀਕ ਹੋਈ ਗਰਾਊਂਡ ਤਾਂ ਨਾ ਸਹੀ। ਪਰ ਜਿਹੜੇ ਹੁਣ ਆਪਣੇ ਇੱਥੇ ਟਰੀ ਕ੍ਰਾਪਸ ਆ, ਇਹਨਾਂ ਤੇ ਬਹੁਤ ਡੈਕੇਡਸ ਦਾ ਹਾਂ, ਇਹ ਤਾਂ ਬਹੁਤ ਜ਼ਿਆਦਾ ਇਫੈਕਟ ਪੈਣਾ ਜਿੰਨੀ ਇਨਵੈਸਟਮੈਂਟ ਹੁੰਦੀ ਆ, ਹੈਨਾ। ਤੇ ਆਪਾਂ ਫਿਰ ਗਾਂਹ ਜਾ ਕੇ ਉਹਦੇ ਵੀ ਗੱਲਾਂ ਕਰਾਂਗੇ ਵੀ ਹੁਣ ਜਿਹੜੇ ਕਈ ਫਾਰਮਰ ਆ ਉਹਨਾਂ ਦੇ ਕੁਐਸਚਨਸ ਵੀ ਆ ਰਹੇ ਆ ਵੀ ਜਿੱਦਾਂ
ਸਾਡੇ ਹੁਣ ਬੂਟੇ ਕੀ ਉਹਨਾਂ ਦੀ ਸਥਿਤੀ, ਕੀ ਇਸ਼ੂਜ਼ ਜਿਹੜੇ ਉਹ ਆ ਸਕਦੇ? ਆਪਾਂ ਉੱਤੇ ਗੱਲ ਕਰਦੇ, ਉਸ ਤੋਂ ਪਹਿਲਾਂ ਜਸਬੀਰ ਜੀ ਇਹ ਦੱਸੋ ਵੀ ਰਾਈਟ ਨਾਓ ਇਹ ਜਿਹੜੇ ਫਲੱਡਿੰਗ ਰੇਨਸ, ਮੈਨੂੰ ਲੱਗਦਾ 13ਵੀਂ 14ਵੀਂ ਐਟਮੋਸਫੇਰਿਕ ਰਿਵਰ ਆ ਗਈ, ਹੁਣ ਤਾਂ ਗਿਣਤੀ ਹੋਈ ਭੁੱਲ ਗਈ ਵੀ ਇੰਨੀ ਦੀ ਜਿਹੜੀ ਇਹ ਆ ਗਈ ਆ। ਕਿਹੜੇ ਇਲਾਕਿਆਂ ਦੇ ਵਿੱਚ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੀ ਫਲੱਡਿੰਗ ਦੀ, ਖੇਤੀਬਾੜੀ ਵਾਲੇ ਜਿਹੜੇ ਇਲਾਕੇ, ਉਹਨਾਂ 'ਚ ਕਿੱਥੇ ਸਭ ਤੋਂ ਜ਼ਿਆਦਾ ਮਾਰ ਹੋਈ? ਸਭ ਤੋਂ ਜ਼ਿਆਦਾ ਮਾਰ ਹੋਈ ਜਿੱਥੇ ਲੀਸਟ ਇਨਵੈਸਟਡ ਆ, ਟੁਲੇਰੀ ਏਰੀਆ ਦੇ ਵਿੱਚ, ਠੀਕ ਹੈ ਨਾ। ਉੱਥੇ ਜਿਹੜਾ ਟੁਲੀ ਵਾਟਰ ਡਿਸਟ੍ਰਿਕਟ ਆ, ਹੈ ਨਾ, ਹੁਣੇ ਪਿੱਛੇ ਜੇ ਉਹਨਾਂ ਦਾ ਰੌਲਾ ਵੀ ਪਿਆ ਸੀਗਾ, ਰੌਲਾ ਬਹੁਤ ਪਿਆ ਸੀਗਾ, ਹੈ ਨਾ। ਤੇ ਉਹ ਉੱਥੇ ਬਹੁਤ ਹੋਇਆਗਾ, ਮਰਸੈਡ ਅਲੀ ਬਹੁਤ ਹੋਈ ਆ, ਹੈ ਨਾ। ਤੇ ਫਿਰ ਆ ਵਾਟਸਨਵਿਲ ਏਰੀਆ, ਇਹ ਬਹੁਤ ਇੰਪੈਕਟਡ ਹੋਇਆਗਾ, ਉੱਥੇ ਵੀ ਲੈਵੀਜ਼ ਬਹੁਤ ਟੁੱਟੀਆਂ ਗਈਆਂ, ਪਰ ਉੱਥੇ ਰੋਟੇਸ਼ਨਲ ਕ੍ਰਾਪਸ ਆ, ਸਾਰੇ ਬੈਰੀਜ਼ ਹੈਗੀਆਂ, ਹੈ ਨਾ। ਜਾਣੀ ਦੀ ਇਫੈਕਟ ਜ਼ਰੂਰ ਪੈ ਰਿਹਾਗਾ, ਹੈ ਨਾ। ਇਸ ਇਫੈਕਟ ਤੇ ਤੁਸੀਂ ਦੇਖੋ, ਜਾਣੀ ਦੀ ਕ੍ਰਾਪ ਦੀ ਇੰਸ਼ੋਰੈਂਸ ਹੈਗੀ, ਪਰ ਟਰੀਆਂ ਦੀ ਇੰਸ਼ੋਰੈਂਸ ਕੋਈ ਨਹੀਂ ਗੀ, ਠੀਕ ਹੈ, ਹੈ ਨਾ। ਉਹ ਜਦੋਂ ਚਲੇ ਜਾਂਦੇ ਆ ਨਾ, ਝਾੜਦੀ ਹੋਈ ਆ ਬਸ, ਹਾਂ ਝਾੜਦੀ ਆ। ਉਹਦੇ USDA ਦਾ ਇੱਕ ਪ੍ਰੋਗਰਾਮ ਹੈਗਾ, ਖਿਆਲ FSA ਦਾ, ਜਿਹੜਾ ਟਰੀ ਰਿਪਲੇਸਮੈਂਟ ਦਾ, ਉਹ ਵੀ ਮਾੜਾ ਜਿਹਾ ਕਾਸਟ ਦਿੰਦੇ ਆ, ਜ਼ਿਆਦਾ ਨਹੀਂ। ਅੱਛਾ, ਹਾਂ। ਸੋ ਇਹ ਹੁਣ ਮਤਲਬ ਕਿਸਾਨਾਂ ਨੂੰ ਉਹ ਪ੍ਰੋਗਰਾਮ ਬਾਰੇ ਚਲੋ ਤੁਸੀਂ ਬਾਅਦ ਦੇ ਵਿੱਚ ਦੱਸ ਵੀ ਦਿਓ ਵੀ ਉਹ ਕਿਹੜਾ ਪ੍ਰੋਗਰਾਮ ਹੈਗਾ ਆ, ਤਾਂ ਜੋ ਜਿਨ੍ਹਾਂ ਦੇ ਨੁਕਸਾਨੇ ਗਏ ਉਹਨਾਂ ਨੂੰ ਜਿਹੜਾ ਪਤਾ ਲੱਗੇ। ਜਿਹੜਾ ਪਹਾੜੋ ਰਿਵਰ ਜਿਹੜਾ ਬੰਨ ਟੁੱਟਾ ਸੀਗਾ ਉੱਥੇ, ਜਿਹੜੇ ਲਾਸਟ ਵੀਕ ਦੀ ਹੋਈ ਮਿਲਾਦਾ ਜਿਹੜੀ ਇਹ ਗੱਲ ਆ, ਉੱਥੇ ਸਟ੍ਰਾਬੇਰੀਜ਼, ਜਿੱਦਾਂ ਤੁਸੀਂ ਕਿਹਾ ਵੀ ਬੈਰੀਜ਼ ਦੀ ਆ, $4 ਬਿਲੀਅਨ ਦੀ ਇੰਡਸਟਰੀ ਤਾਂ ਉੱਥੇ ਜਿਹੜੀ ਉਹ ਬੈਰੀਜ਼ ਦੀ ਸੀਗੀ, ਬਹੁਤ ਜ਼ਿਆਦਾ। ਦੇਖੋ ਹਨਾ ਵੀ ਕਿੱਡੀ ਵੱਡੀ ਇੰਡਸਟਰੀ, ਹੁਣ ਫਲੱਡ ਦੇ ਕਰਕੇ ਸਾਰੀ ਕਾਫੀ ਨੁਕਸਾਨ ਜਿਹੜਾ ਉੱਥੇ ਹੋ ਜਾਣਾ ਆ। ਸੋ ਇਹਦਾ ਮਤਲਬ ਆ ਵੀ ਇਕੱਲਾ ਜਿਹੜਾ ਇਹ ਟਰੀ ਕ੍ਰੌਪ ਦੇ ਨਾਲ ਜਿਹੜਾ ਪ੍ਰੋਡਿਊਸ ਤੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਇਸ ਵੈਦਰ ਨੇ ਬਹੁਤ ਜ਼ਿਆਦਾ ਇਫੈਕਟ ਪਾਉਣਾ ਹੈ। ਨਹੀਂ, ਤੁਸੀਂ ਇਹ ਦੇਖੋ, ਇਕਨੋਮਿਕਲੀ ਜਦੋਂ ਚੀਜ਼ਾਂ ਚੱਲਦੀਆਂ ਗਈਆਂ, ਹੁਣ ਤੁਹਾਨੂੰ ਜਾਣਦੀ ਜਿਹੜੀਆਂ ਹੁਣ ਆ ਚੈਰੀਜ਼ ਕ੍ਰਾਪ ਲੱਗਦਾ ਨਹੀਂ ਵੀ ਗਰੋ ਹੋਊਗਾ, ਹੈ ਨਾ। ਅੱਗੇ ਚੈਰੀ $5-6 ਦੀਆਂ ਪਾਊਂਡ ਹੁੰਦੀਆਂ, ਹੁਣ ਤੁਸੀਂ 10-15 ਦੀਆਂ ਦੇਖੋਗੇ, ਰਹਿਣ ਦਿਓ ਚੈਰੀ ਇਸ ਵਾਰ ਭਾਈ, ਨਾ ਹੀ ਖਾਇਓ। ਹਾਂ, ਫਿਰ ਜਿਹੜੇ ਤੁਸੀਂ ਦੂਸਰੇ ਵੀ ਜਿਹੜੇ ਸਾਰੇ ਕ੍ਰਾਪ ਆ, ਉਹਨਾਂ ਦੀ ਪ੍ਰਾਈਸਿਸ ਬਹੁਤ ਵੱਧ ਰਹੀ ਆ, ਹੈ ਨਾ। ਹਾਂ, ਉਹ ਸਟੇਟ ਜ਼ਰੂਰ ਕਹਿੰਦੀ ਆ ਵੀ ਅਸੀਂ ਤੁਹਾਨੂੰ ਥੋੜੀ ਘਣੇ ਰਿਸੋਰਸਿਸ ਫੰਡਿੰਗ ਦੇ ਦਿਆਂਗੇ, ਕਿ ਇਹਨੂੰ 1000-1500 ਦੇ ਦਿੱਤਾ, ਉਹ ਸ਼ੋਰਟ ਟਰਮ ਰਿਲੀਫ ਵਾ, ਬੈਂਡੇਜ ਲੱਗਦੀਆਂ, ਪਰ ਜਿਹੜੇ ਲੌਂਗ ਟਰਮ ਇਫੈਕਟ ਆ ਉਹ ਕਰੈਕਟ ਕਰਨੇ ਬਹੁਤ ਔਖੇ ਆ ਜੀ, ਹੈ ਨਾ। ਬਾਕੀ ਫਿਰ ਆਪਾਂ ਇੱਕ ਹੋਰ ਚੀਜ਼ ਤੇ ਜ਼ਰੂਰ ਟਾਪਿਕ ਕਵਰ ਕਰ ਲਈਏ, ਜਿਹੜੇ ਬਹੁਤ ਕੁਐਸਚਨਸ ਆ ਰਹੇ ਆ ਵੀ ਇੰਨਾ ਮੀਂਹ ਪੈ ਰਿਹਾ ਗਾ, ਬਈ ਹੁਣ ਸਿਗਮਾ ਦਾ ਕੀ ਆ। ਹਾਂ ਸੱਚ, ਇਹ ਵੀ ਤਾਂ ਮੈਂ ਪੁੱਛਣਾ ਭੁੱਲ ਗਿਆ ਵੀ ਡਰਾਊਟ ਹੈਗਾ ਕਿ ਮੁੱਕ ਗਿਆ, ਕੀ ਕਹਿੰਦੇ ਡਰਾਊਟ ਮੋਨੀਟਰ ਵਾਲੇ? ਹਾਂਜੀ, ਡਰਾਊਟ ਮੋਨੀਟਰ ਵਾਲੇ ਕੀ ਕਹਿੰਦੇ ਆ ਵੀ, ਜਾਣੀ ਦੀ ਇਹ ਕੁਐਸਚਨ। ਹਾਂ, ਮੀਂਹ ਬਹੁਤ ਪਿਆ ਗਾ, ਕੈਲੀਫੋਰਨੀਆ ਦੇ ਵਿੱਚ ਅਫੀਸ਼ੀਅਲੀ ਡਰਾਊਟ ਚੱਕਿਆ ਗਾ, ਪਰ ਸਿਗਮਾ ਦੀ ਇੰਪਲੀਮੈਂਟੇਸ਼ਨ, ਇਹਦਾ ਮਤਲਬ ਇਹ ਨਹੀਂ ਵੀ ਜੇ ਡਰਾਊਟ ਹੈ ਨਹੀਂ ਤਾਂ ਵੀ ਹੁਣ ਸਿਗਮਾ ਦੀ ਇੰਪਲੀਮੈਂਟੇਸ਼ਨ ਵੀ ਚੱਕ ਹੋਊਗੀ, ਉਹ ਉਦਾਂ ਹੀ ਚੱਲੂਗੀ, ਹੈ ਨਾ। ਉਹਨੇ ਜਾਣਦੀ ਆਪਦੀ ਟਾਈਮਲਾਈਨ ਤੇ ਆ, ਉਹ ਜਿਹੜਾ ਪ੍ਰੋਗਰਾਮ ਮਿਥਿਆ ਗਿਆ ਗਾ, ਉਹ ਪ੍ਰੋਗਰਾਮ ਕੰਟੀਨਿਊ ਹੋ ਰਹੇ ਆ। ਹਾਲ ਤੱਕ ਕਿਤੇ ਆਵਾਜ਼ ਨਹੀਂ ਆ ਰਹੀ ਵੀ ਉਹ ਜਾਣਦੀ ਪ੍ਰੋਗਰਾਮਾਂ ਨੂੰ ਅਸੀਂ ਘੱਟ ਕਰਦੇ ਆ। ਜੇ ਐਰਕੀ ਮੀਂਹ ਪੈ ਗਿਆ, ਉਹ ਮੋਸਟਲੀ ਜਿਹੜਾ ਸਿਗਮਾ ਪ੍ਰੋਗਰਾਮ ਦਾ ਮੇਨ ਫੋਕਸ ਆ, ਜਿਹੜਾ ਫਿਊਚਰ ਦਾ ਪਾਣੀ ਤੁਸੀਂ ਅੰਡਰਗਰਾਊਂਡ ਤੋਂ ਕੱਢਦੇ ਆ, ਉਹਨੂੰ ਅਸੀਂ ਲਿਮਿਟ ਕਿੱਦਾਂ ਕਰੀਏ। ਠੀਕ ਹੈ, ਮੇਨ ਉਹ ਤੇ ਫੋਕਸ ਸਸਟੇਨੇਬਿਲਿਟੀ ਤੇ ਸੀਗਾ, ਸਸਟੇਨੇਬਿਲਿਟੀ ਤੇ ਸੀ। ਉਹ ਉਦਾਂ ਹੀ ਕੰਟੀਨਿਊ ਹੋ ਰਿਹਾਗਾ। ਉਹਦੇ ਜਾਣੀ ਦੀ ਅੱਡੋ-ਅੱਡ ਕਾਉਂਟੀਜ਼ ਦੇ, ਅੱਡੋ-ਅੱਡ GSAs ਦੇ ਆਪਦੇ ਰੂਲਸ ਆ। ਉਹ ਰੂਲਸ ਜਾਣੀ ਦੀ ਜਿਹੜੇ ਅਪਲਾਈ ਹੁੰਦੇ, ਜਿੱਦਾਂ ਹੁਣ ਉਹਨਾਂ ਦੀ ਫੀਸ ਵੀ ਅੱਡੋ-ਅੱਡ ਆ, ਉਹਨਾਂ ਦੇ ਪੈਨਲਟੀਜ਼ ਵੀ ਅੱਡੋ-ਅੱਡ ਲੱਗਦੀਆਂ ਗੀਆਂ, ਤੇ ਉਹ ਜਿੱਦਾਂ ਮੈਜਰ ਕਰਦੇ ਆ ਲਿਮਿਟਸ, ਉਹ ਵੀ ਅੱਡੋ-ਅੱਡ ਆ। ਉਹ ਸਾਰੀਆਂ ਆਪਦੇ ਤੁਸੀਂ ਜੇ ਤਾਂ ਫਾਰਮਰ ਹਲੇ ਵੀ ਜਾਣੀ ਦੀ ਰਾਈਜ਼ ਅਪ ਨਹੀਂ ਹੋਣਗੇ, ਆਪਦਾ ਵੌਇਸ ਰਾਈਜ਼ ਨਹੀਂ ਕਰਨਗੇ, ਇਕੱਠੇ ਹੋਣਗੇ, ਉਹ ਤਾਂ ਉਸ ਹਿਸਾਬ ਨਾਲ ਹੀ ਚੱਲਣਾ। ਹੁਣ ਕਿਉਂਕਿ ਕਈ ਕਿਸਾਨ ਇਹ ਵੀ ਸੋਚਦੇ ਨੇ, ਚੱਲ ਇਸ ਵਾਰ ਤਾਂ ਮੀਂਹ ਪੈ ਗਏ, ਆਪਾਂ ਕਿਹੜਾ ਪਾਣੀ ਜ਼ਿਆਦਾ ਥੱਲੋਂ ਕੱਢਣਾ ਆ, ਇੰਨੀ ਲੋੜ ਨਹੀਂ ਪੈਣੀ। ਪਰ ਇਹ ਵੀ ਚੀਜ਼ ਜਿਹੜਾ ਸਿਆਣਾ ਹੈ, ਉਹ ਤਾਂ ਇਹ ਚੀਜ਼ ਨੂੰ ਸਮਝਦਾ ਵੀ ਭਾਈ ਮੀਂਹ ਇਸ ਵਾਰ ਪਏ, ਹਰ ਵਾਰੀ ਥੋੜੀ ਪੈਣੇ। ਇਹ ਵੀ ਹੈਗਾ, ਹਾਂ। ਨਾਲੇ ਰੈਕਡ ਹੀਟ ਵੀ ਹੋ ਸਕਦੀ ਆ ਨਾ, ਆ ਸਕਦੀ ਹੈ ਨਾ, ਮੀਂਹ ਵੀ ਤੇ ਸੋ ਹਾਂ, ਜਿਹੜਾ ਸਿਗਮਾ ਤੇ ਆਪਦਾ ਧਿਆਨ ਦੇਵੋ, ਪੂਰੇ ਕਾਉਂਟੀਜ਼ ਨਾਲ, ਜਿਹੜੇ ਆਰਗੇਨਾਈਜੇਸ਼ਨਸ ਨਾਲ ਲੱਗੇ ਉਹਨਾਂ ਨਾਲ ਲੱਗ ਕੇ ਪੂਰਾ ਕੰਮ ਕਰਨਾ। ਹੁਣ ਜਿੱਦਾਂ FID ਵੀ ਆ ਰਹੀ, ਉਹ ਵੀ ਪੈਸੇ ਮੰਗ ਰਹੇ ਆ, ਤੇ ਉਹਨਾਂ ਨਾਲ ਵੀ ਮੀਟਿੰਗਸ ਦੇ ਵਿੱਚ, ਹੁਣ ਇੱਥੇ ਕੋਲੰਬਸ ਮੀਟਿੰਗ ਹੋਣੀ, ਕਰਮਨ ਹੋਣੀ,
ਉਹ ਸਾਰਿਆਂ ਨੂੰ ਸੱਦੇ ਪੱਤੇ ਦਿੱਤੇ ਜਾਂਦੇ ਆ, ਭਾਈ ਤੁਸੀਂ ਵੀ ਉਹ ਮੀਟਿੰਗਸ ਨੂੰ ਤੁਸੀਂ ਅਟੈਂਡ ਕਰੋ, ਆਪਦੀ ਜਾਂਦੀ ਵੋਇਸ ਰੱਖੋ। ਜੇ ਤੁਸੀਂ ਵੋਇਸ ਨਹੀਂ ਰੱਖਦੇ ਫਿਰ ਉਹ ਤੁਹਾਡੀ ਵੋਟ ਯੈਸ 'ਚ ਗਿਣੀ ਜਾਂਦੀ ਆ, ਵੀ ਤੁਸੀਂ ਐਕਸੈਪਟ ਕਰਦੇ ਆ ਜੋ ਉਹਨਾਂ ਦਾ ਜਿਹੜੇ ਵੀ ਪ੍ਰਪੋਜ਼ਲ ਫੀਸ ਆ। ਜਾਂ ਜੁਰਮਾਨੇ ਜੋ ਵੀ ਆ ਜੁਰਮਾਨੇ ਆ, ਜਿੱਦਾਂ FID ਹੁਣ ਕਹਿੰਦੇ $128 ਆ ਏਕੜ ਪਿੱਛੇ ਜਾਂਦੀ, ਸਾਨੂੰ ਦੇਵੋ, ਹੈਨਾ। ਤੇ ਉਹਨਾਂ ਨਾਲ ਮੀਟਿੰਗਸ ਹੁਣ ਕੱਲ ਨੂੰ ਵੀ ਰੱਖੀ ਵੀ ਆ, ਗਾਹਾਂ ਵੀ ਮੀਟਿੰਗਸ ਹੋਣੀਆਂ ਗੀਆਂ, ਵੀ ਉਹਨਾਂ 'ਚ ਪਾਰਟਿਸਿਪੇਟ ਤੁਸੀਂ ਸਾਰਾ ਕਰੋ ਜਿੱਥੇ ਜਿੱਥੇ ਵੀ ਜਾਂਦੇ ਆ। ਜੇ ਨਹੀਂ ਪਾਰਟਿਸਿਪੇਟ ਹੁੰਦੇ ਫਿਰ ਤਾਂ ਜਾਣੀ ਦੀ ਉਹਨਾਂ ਦਾ ਤੁਹਾਡੀ ਐਕਸੈਪਟੈਂਸ ਉਹਨਾਂ ਨੇ ਮੰਨ ਲਈ। ਜੀ, ਮਤਲਬ ਫਿਰ ਤੁਸੀਂ ਜੇ ਨਹੀਂ ਬੋਲਦੇ ਤੇ ਫਿਰ ਜਦੋਂ ਸਿਰੋਂ ਪਾਣੀ ਲੰਘ ਜਾਂਦਾ ਫਿਰ ਔਖਾ ਹੋ ਜਾਂਦਾ ਫਿਰ ਹੈ। ਔਖਾ ਹੋ ਜਾਂਦਾ, ਫਿਰ ਤਾਂ ਬਿਲਸ ਹੀ ਆਉਣੇ ਆ, ਫਿਰ ਬਿਲਸ ਆਉਣੇ ਆ, ਪ੍ਰਾਪਰਟੀ ਟੈਕਸ, ਫਿਰ ਲੀਨਸ ਲੱਗਣੀਆਂ ਗੀਆਂ, ਤੇ ਫਿਰ ਉਹ ਬੈਂਕਰਪਸੀ ਵੱਲ ਨੂੰ ਉਧਰ ਨੂੰ ਫਿਰ ਹੋਰ ਮਸਲੇ ਵੱਧ ਜਾਣੇ, ਫਿਰ ਵਕੀਲਾਂ ਕੋਲ ਜਾਓ, ਫਿਰ ਇਹ ਕਰੋ, ਫਿਰ ਉਹ ਕਰੋ, ਫਿਰ ਹੋਰ ਕਈ ਚੀਜ਼ਾਂ ਆ। ਸੋ ਸਮੇਂ ਰਹਿੰਦੇ ਹੋਏ ਇਕੱਠੇ ਹੋ ਕੇ ਜਿਹੜਾ ਆ ਉਹ ਚੱਲਣ ਦੀ ਜ਼ਰੂਰਤ ਆ। ਇੱਥੇ ਮੈਂ ਵੀ ਚੀਜ਼ਾਂ ਜਿਹੜੀਆਂ ਨਾਲ ਜਿਹੜੀਆਂ ਸਿੱਖ ਰਿਹਾ, GSA ਤੇ ਜਿਹੜੀ ਇਰੀਗੇਸ਼ਨ ਡਿਸਟ੍ਰਿਕਟਸ ਆ, ਇਹਨਾਂ ਦਾ ਜੇ ਤੁਸੀਂ ਥੋੜਾ ਜਿਹਾ ਡਿਫਰੈਂਸ ਸਮਝਾਉਣ ਦੀ ਮੈਨੂੰ ਕੋਸ਼ਿਸ਼ ਕਰੋ ਕਿ ਸੇਮ ਥਿੰਗ ਹੀ ਹੁੰਦੀਆਂ। ਨਹੀਂ, GSA ਨਾ ਹਰ ਇੱਕ ਕਾਉਂਟੀਆਂ ਦੇ ਵਿੱਚ ਮਲਟੀਪਲ GSAs ਰੱਖੇ ਵੇ ਆ। ਠੀਕ ਹੈ। ਉਹ ਮੈਨੇਜ ਕਰਦੇ ਆ ਅੰਡਰਗਰਾਉਂਡ ਵਾਟਰ ਐਕਟ, ਉਹਦੇ ਹੇਠਾਂ ਮਲਟੀਪਲ ਇਰੀਗੇਸ਼ਨ ਡਿਸਟ੍ਰਿਕਟ ਹੋ ਸਕਦੀ। ਅੱਛਾ, ਇੱਕ GSA ਦੇ ਅੰਡਰ ਮਲਟੀਪਲ ਆਈਡੀਜ਼ ਹੁੰਦੀਆਂ, ਜਿੱਦਾਂ GSA ਕਾਉਂਟੀਜ਼ ਦਾ ਰੱਖਿਆ ਹੋਇਆ, ਫਲਾਨੀ ਕਾਉਂਟੀ ਦੇ ਇੰਨਾ ਗਾ, ਆਹਾ ਉਹਦੇ ਇੱਕ ਕਾਉਂਟੀ ਦੇ ਵਿੱਚ 2-4 GS ਵਾਟਰ ਡਿਸਟ੍ਰਿਕਟਸ ਹੋ ਸਕਦੀਆਂ। ਤੁਹਾਡਾ ਪਾਣੀ ਕਿਹੜੇ ਕਨਾਲ ਚੋਂ ਕਿੱਥੋਂ ਆਉਂਦਾ ਗਾ, ਉਹ ਜਿੱਦਾਂ ਵੰਡਿਆ ਗਾ, ਠੀਕ ਹੈ। ਉਹ ਤੇ ਉਹਦੇ ਫਿਰ ਅੱਡੋ ਅੱਡ ਲਾਜ਼ ਆ ਹਰ ਇੱਕ ਦੇ, ਹੈ ਨਾ। ਉਹ ਤੁਸੀਂ ਆਪ ਦਾ ਜਾਣਦੀ ਪੂਰਾ ਅੰਡਰਸਟੈਂਡ ਕਰੋ, ਤੇ ਆਪਦੀਆਂ ਫੀਡਬੈਕ ਦੇ। ਸੋ ਇਹ ਜਿਹੜਾ ਸਿਗਮਾ ਇੰਪਲੀਮੈਂਟ ਆ, ਇਹ GSAs ਨੇ ਕਰਨਾ ਹੈ? ਸਿਗਮਾ ਇੰਪਲੀਮੈਂਟ ਤਾਂ ਕਰਨਾ ਸਟੇਟ ਨੇ। ਠੀਕ ਹੈ, ਓਕੇ। ਸਟੇਟ ਨੇ ਜਾਣੀ ਦੀ ਕ੍ਰੀਏਟ ਕੀਤੀਆਂ ਗਈਆਂ GSAs ਛੋਟੀਆਂ ਜਿਹੜੇ ਜਾਣਦੀ ਹਰ ਇੱਕ ਕਾਉਂਟੀ ਦੇ ਵਿੱਚ ਉਹ ਐਕਸੀਕਿਊਟ ਕਰ ਰਹੀਆਂ। ਠੀਕ ਹੈ ਨਾ। ਉਹਨਾਂ ਨੇ ਕਾਉਂਟੀ ਨੂੰ ਕਿਹਾ, ਕਾਉਂਟੀ ਨੇ GSAs ਦੇ ਨਾਲ ਕੰਮ ਕਰਕੇ ਕੋਈ ਥਰਡ ਪਾਰਟੀਜ਼ ਹਾਇਰ ਕਰਦੀਆਂ, ਹੈ ਨਾ, ਤੇ ਬਈ ਅਸੀਂ ਇਹਨਾਂ ਨੂੰ ਜਾਣਦੀ ਕਿੱਦਾਂ ਇੰਪਲੀਮੈਂਟ ਕਰੀਏ। ਉਹ ਇੰਪਲੀਮੈਂਟੇਸ਼ਨ ਫੇਜ਼ ਦੇ ਵਿੱਚ ਆ ਹੁਣ, ਹੈ ਨਾ। ਹੁਣ ਹਲੇ ਵੀ ਜਾਣਦੀ ਅਸੀਂ 10 ਸਾਲ ਪਿੱਛੇ ਆ, ਪਰ ਜੇ ਇਨਪੁਟਸ ਦੇ ਦਈਏ ਹਲੇ ਵੀ ਬਹੁਤ ਵਧੀਆ। ਜੀ ਜੀ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ, ਤੇ ਨਾਲ ਦੇ ਨਾਲ ਆਪਾਂ ਦੱਸਦੇ ਜਾਈਏ ਵੀ ਇਸ ਵਾਰ ਸ਼ਨੀਚਰਵਾਰ ਨੂੰ ਜਿਹੜੇ ਪੰਜਾਬੀ ਅਮਰੀਕਨ ਗਲੋਬਲ ਗਰੁੱਪ, ਡਾਕਟਰ ਗੁਰਰੀਤ ਬਰਾੜ, ਡਾਕਟਰ ਰਿਆੜ, ਜਿਹੜੇ ਆ, ਇਹਨਾਂ ਸਾਰਿਆਂ ਦੇ ਵੱਲੋਂ ਮਿਲ ਕੇ ਜਿਹੜੀ ਮੈਨੂੰ ਲੱਗਦਾ ਹੁਣ ਫਸਲਾਂ ਜਿਹੜੀਆਂ ਤਿਆਰ ਹੋਈਆਂ ਆ, ਉਹਨਾਂ ਨੇ ਕੀਤਾ ਸੀਗਾ ਉਹ ਵਿਸ਼ੇਸ਼ ਇੱਕ ਫੀਲਡ ਡੇ ਵੀ ਜਿਹੜਾ ਉਹ ਹੋਣ ਜਾ ਰਿਹਾ। ਹਾਂਜੀ, ਉਹਨਾਂ ਦਾ ਫੀਲਡ ਡੇ ਆਪਾਂ ਨਾ ਜਾਣਦੀ ਬਹੁਤ ਡਾਕਟਰ ਰਿਆੜ ਤੇ ਡਾਕਟਰ ਬਰਾੜ ਨੇ ਬਹੁਤ ਹੀ ਮਿਹਨਤਾਂ ਪਾਈਆਂ ਗਈਆਂ ਬਈ ਉਹਨਾਂ ਦਾ ਫੀਲਡ ਡੇ ਉੱਥੇ ਮਕਾਲ ਤੇ ਜਾ ਕੇ ਤੁਸੀਂ ਦੇਖੋ, ਫੈਮਲੀਜ਼ ਲੈ ਕੇ ਜਾਵੋ, ਕੁਐਸਚਨ ਪੁੱਛੋ ਬਈ ਅਸੀਂ ਵੀ ਕੀ ਜਾਣਦੀ, ਜਿੱਥੇ ਤੁਹਾਨੂੰ ਕੋਈ ਸਬਜ਼ੀ ਨਹੀਂ ਹੁੰਦੀ, ਕੋਈ ਹੋਰ ਜਿੱਦਾਂ ਦਾ ਵੀ ਕੁਐਸਚਨ ਆ, ਉਹਨਾਂ ਨੂੰ ਕੁਐਸਚਨ ਪੁੱਛ ਕੇ ਉਹ ਤੁਹਾਡਾ ਜਾਂਦੀ ਉੱਥੇ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰਦੇ। ਸੋ 25 ਤਰੀਕ ਨੂੰ ਆ ਸ਼ਨੀਚਰਵਾਰ ਨੂੰ 11 ਤੋਂ 2 ਵਜੇ ਤੱਕ ਆ। ਸੋ 1677 ਸਾਊਥ ਮੈਕਾਲ ਐਵੇਨਿਊ ਸੈਂਗਰ ਦੇ ਵਿੱਚ ਆ। ਸਿਆਲਾਂ ਦੀਆਂ ਜਿਹੜੀਆਂ ਸਬਜ਼ੀਆਂ ਆ ਉਹ ਉਗਾ ਚੁੱਕੇ ਆ, ਉਹ ਤੁਸੀਂ ਜਾਓ ਫੀਲਡ ਦੇ ਵਿੱਚ, ਇਹਨਾਂ ਨੂੰ ਘਰੇਲੂ ਬਗੀਚੀ ਦੇ ਬਾਰੇ ਸੰਬੰਧਿਤ ਜਿਹੜੇ ਸਵਾਲ ਹੋਣਗੇ, ਦੋਨੋਂ ਹੀ ਜਿਹੜੇ ਇਹ ਮਾਹਰ ਡਾਕਟਰ ਆ ਉਹ ਤੁਹਾਨੂੰ ਉੱਥੇ ਮਿਲਣਗੇ। ਤੁਸੀਂ ਉਹਨਾਂ ਦੇ ਨਾਲ ਉੱਥੇ ਗੱਲਬਾਤ ਕਰ ਸਕਦੇ ਆ, ਸਵਾਲ ਜਵਾਬ ਜਿਹੜੇ ਉਹ ਤੁਹਾਨੂੰ ਉੱਥੇ ਮਿਲਣਗੇ। ਜਿਹੜੇ ਮਾਹਰਾਂ ਦੇ ਨਾਲ ਗੱਲਬਾਤ ਹੋਊਗੀ, ਗੋਭੀ, ਮੂਲੀ, ਸ਼ਲਗਮ, ਸਾਗ, ਹੋਰ ਸਾਰੀਆਂ ਚੀਜ਼ਾਂ ਉਹਨੂੰ ਕਿੱਦਾਂ ਬੈਟਰ ਢੰਗ ਨਾਲ ਉਗਾ ਸਕਦੇ ਆ। ਤੇ ਇਹਨਾਂ ਨੇ ਜਿਹੜਾ ਉੱਥੇ ਇੱਕ ਡੈਮੋ ਪਲਾਟ ਜਿਹੜਾ ਉਹ ਤਿਆਰ ਕੀਤਾ ਹੈਗਾ ਆ, ਉੱਥੋਂ ਤੁਸੀਂ ਉਹ ਪੱਟ ਕੇ ਲਿਆ ਸਕਦੇ ਆ, ਆਪਣੇ ਖਾਣ ਦੇ ਲਈ ਜਿਹੜੇ ਉਸ ਨੂੰ ਲਿਆ ਸਕਦੇ ਆ। ਬਾਕੀ ਚਾਹ ਪਕੌੜਿਆਂ ਤੇ ਪੀਜ਼ੇ ਦਾ ਪ੍ਰਬੰਧ ਆ। ਸੋ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਇਹ ਜਿਹੜਾ ਖੇਤ ਦਿਹਾੜਾ ਆ ਉਹ ਜਿਹੜਾ ਉਹ ਹੋਵੇਗਾ। ਸੋ ਅਮਰੀਕਾ ਤੇ ਕੈਲੀਫੋਰਨੀਆ ਦੇ ਜਿਹੜੇ ਖੇਤੀ ਮਹਿਕਮੇ ਤੇ ਜਿਹੜੀ ਪੱਗ ਸੰਸਥਾ ਆ, ਇਹਨਾਂ ਦੇ ਸਾਂਝੇ ਜਿਹੜੇ ਆ ਉਹ ਉਦਮਾਂ ਦੇ ਸਦਕਾ ਇਹ ਜਿਹੜਾ ਇੱਕ ਖੇਤ ਦਿਹਾੜਾ ਰੱਖਿਆ ਗਿਆ ਆ 25 ਮਾਰਚ ਨੂੰ, ਆਉਂਦੇ ਸ਼ਨੀਚਰਵਾਰ ਨੂੰ, ਸਵੇਰੇ 11 ਤੋਂ 2 ਵਜੇ ਤੱਕ, 1677 ਸਾਊਥ ਮਕਾਲ ਐਵੇਨਿਊ ਸੈਂਗਰ ਜਿਹੜਾ ਹੈ ਉੱਥੇ। ਸੋ ਜ਼ਰੂਰ ਉੱਥੇ ਜਿਹੜਾ ਪਹੁੰਚਣ ਦੀ ਖੇਚਲ ਤੁਸੀਂ ਕਰਨਾ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਤੇ ਆਪਾਂ ਜਸਵੀਰ ਜੀ ਇਸ ਤੋਂ ਬਾਅਦ ਦੇ ਵਿੱਚ ਚਰਚਾ ਕਰਦੇ ਹਾਂ
ਵੀ ਓਵਰ ਸੈਚੂਰੇਟਡ ਸੋਇਲ, ਲੋਟ ਆਫ ਵਾਟਰ, ਇਹਦਾ ਟਰੀਜ਼ ਦੇ ਉੱਤੇ ਕਿੱਦਾਂ ਦੇ ਇੰਪੈਕਟ ਜਿਹੜੇ ਉਹ ਹੋਣਗੇ, ਕੀ ਇਸ਼ੂਜ਼ ਜਿਹੜੇ ਉਹ ਫੇਸ ਕਰਨੇ ਪੈ ਸਕਦੇ ਆ। ਸੋ ਮਿਲਦੇ ਆਪਾਂ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਹਾਂਜੀ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ, ਜਿਹੜੀ ਕਿ ਪੰਜਾਬੀ ਕਿਸਾਨਾਂ ਦੀ ਇੱਕ ਸਿਰਮੌਰ ਜਥੇਬੰਦੀ ਹੈ। ਤੁਸੀਂ ਵੀ ਇਸ ਜਥੇਬੰਦੀ ਦੇ ਮੈਂਬਰ ਜਿਹੜੇ ਉਹ ਬਣ ਸਕਦੇ ਆ। ਉਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ। USA ਜਿਹੜੇ ਆ ਇਹਨਾਂ ਦੀ ਜਿਹੜੀ ਵੈਬਸਾਈਟ ਆ ਉਸ ਦੇ ਉੱਤੇ ਜਿਹੜਾ ਹੋ ਜਾਓ, PAPUSA.com ਦੇ ਉੱਤੇ ਜਾ ਕੇ ਕਰੋ। ਤੇ ਨਾਲ ਹੀ ਸਪਾਂਸਰ ਕਰਦੇ ਨੇ ਹਾਰਵੀ ਸਿੰਘ, ਜਿਹੜੀ ਕ੍ਰੌਪ ਇੰਸ਼ੋਰੈਂਸ ਦਾ ਕੰਮ ਕਰਦੇ ਨੇ। 35 ਸਾਲ ਤੋਂ ਵੱਧ ਦਾ ਤਜਰਬਾ ਆ ਤੇ ਵਧੀਆ ਗੁੱਡ ਕੰਪਨਸੇਸ਼ਨ ਜੇ ਕੋਈ ਪ੍ਰੋਬਲਮ ਆਉਂਦੀ ਆ ਤੁਹਾਡੀ ਕ੍ਰੌਪ ਨੂੰ ਤਾਂ ਉਸਦੀ ਗੁੱਡ ਕੰਪਨਸੇਸ਼ਨ ਤੁਹਾਨੂੰ ਵੱਧ ਤੋਂ ਵੱਧ ਦਿਵਾਉਣ ਦੇ ਵਿੱਚ ਮਦਦ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਹਾਰਵੀ ਸਿੰਘ 5592881908 ਦੇ ਉੱਤੇ। ਜਸਵੀਰ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਆਪਾਂ ਗੱਲਬਾਤ ਕਰ ਰਹੇ ਸੀਗੇ ਵੈਦਰ ਨੂੰ ਲੈ ਕੇ। ਮੀਂਹ ਬਹੁਤ ਪਿਆ ਆ, ਕਾਫੀ ਪ੍ਰੋਬਲਮਸ ਉਸ ਦੇ ਨਾਲ ਜਿਹੜੀ ਇਸ ਟਾਈਮ ਮੌਜੂਦਾ ਕ੍ਰੌਪ ਉਸ ਨੂੰ ਤਾਂ ਹੈਗੀ ਆ। ਫਿਊਚਰ ਦਾ ਭਵਿੱਖ ਦੇ ਵਿੱਚ ਵੀ ਕੀ ਆਪਾਂ ਦੇਖਦੇ ਹਾਂ ਵੀ ਇਹਦੀਆਂ ਕੀ ਸਮੱਸਿਆਵਾਂ ਜਿਹੜੀਆਂ ਹੋਣਗੀਆਂ। ਹਾਂਜੀ ਰਾਜਕਰਨ ਜੀ, ਇਹ ਨਾ ਦੋ ਚੀਜ਼ਾਂ 'ਚ ਡਿਵਾਈਡ ਹੋ ਜਾਂਦੀ ਹੈ। ਇੱਕ ਤਾਂ ਸ਼ੋਰਟ ਟਰਮ ਆ ਜਿਹੜੇ ਹੁਣ ਕ੍ਰਾਪ ਆ ਰਿਹਾ ਹੈਗਾ ਜੀ, ਵੀ ਉਹਦਾ ਕੀ ਆ, ਤੇ ਦੂਜਾ ਹੈਗਾ ਲੌਂਗ ਟਰਮ ਵੀ ਟਰੀਆਂ ਦੀ ਸਰਵਾਈਵੇਬਿਲਿਟੀ ਲਾਈਫ ਦੇ ਉੱਤੇ ਉਹਨਾਂ ਲਾਈਫ ਤੇ ਕੀ ਇਫੈਕਟ ਪੈਂਦੇ ਹੈ ਨਾ। ਉਹ ਦੋਨਾਂ ਤੇ ਹੀ ਜਦੋਂ ਇੰਨਾ ਜਾਣੀ ਦੀ ਮੀਂਹ ਪਵੇ, ਇੰਨਾ ਸੋਇਲ ਸੈਚੂਰੇਟਡ ਹੋਵੇ, ਉਹਨਾਂ 'ਚ ਇਸ਼ੂਜ਼ ਆਉਂਦੇ ਆ ਹੈ ਨਾ। ਤੇ ਜਿਹੜੀ ਆਪਾਂ ਸ਼ੋਰਟ ਟਰਮ ਲੈ ਲਓ ਉਹ ਤਾਂ ਹੈਗਾ ਗਾ ਕਿ ਬਲੂਮਸ ਹੋ ਚੁੱਕੀ ਆ ਬਦਾਮ ਦੀ ਸਾਰੀ ਫਿਨਿਸ਼ ਆ ਇਸ ਵਕਤ ਜੀ। ਤੇ ਜਿਹੜਾ ਹੁਣ ਨਟਸ ਆ ਉਹ ਸੈੱਟ ਹੋਏ ਵੇ ਆ ਤੇ ਪੱਤੇ ਆ ਰਹੇ ਆ ਹੈ ਨਾ। ਹੁਣ ਬਾਹਲੇ ਖੇਤਾਂ ਦੇ ਵਿੱਚ ਜਿੱਥੇ ਨੋਟਿਸ ਕੀਤਾ ਜਾਂਦਾ ਨਾ, ਜਿਹੜੇ ਐਰਕੀ ਚੈਲੰਜਸ ਆਏ ਆ, ਸਪੈਸ਼ਲੀ ਖੇਤਾਂ ਦੇ ਵਿੱਚ ਆਪਾਂ ਜਿੱਦਾਂ ਅੱਗੇ ਸੋਇਲ ਤੇ ਗੱਲਾਂ ਕੀਤੀਆਂ, ਪਾਣੀ ਤੇ ਗੱਲਾਂ ਕੀਤੀਆਂ, ਤੇ ਕਈ ਫਾਰਮਰ ਜਦੋਂ ਪ੍ਰਾਈਸਾਂ ਘੱਟ ਸੀ ਉਹਨਾਂ ਨੇ ਉਹ ਨਿਊਟ੍ਰੀਸ਼ਨ ਜਿਹੜਾ ਆਪਾਂ ਫਰਟੀਲਾਈਜ਼ਰ ਪਾਉਨੇ ਆ ਪੋਸਟ ਹਾਰਵੈਸਟ ਵੇਲੇ ਉਹ ਵੀ ਨਹੀਂ ਪਾਇਆ, ਚਾਹੇ ਘੱਟ ਪਾਇਆ। ਉਹਨਾਂ ਦੇ ਬਲੂਮਸ ਤੇ ਬਹੁਤ ਇਫੈਕਟ ਆਏ। ਉਹਨਾਂ ਦੇ ਬਲੂਮ ਘੱਟ ਆਈ, ਪਿੱਛੋਂ ਆਈ, ਕੋਈ ਪਹਿਲਾਂ ਹੋ ਗਿਆ, ਕੋਈ ਪਿੱਛੋਂ ਆ ਗਿਆ ਹੈ ਨਾ। ਉਹ ਚੀਜ਼ਾਂ ਤੇ ਪ੍ਰੋਬਲਮਸ ਆਈਆਂ। ਉਹ ਸਿਰਫ ਇਹ ਸੀਗਾ ਵੀ ਜਾਣੀ ਦੀ ਜਦੋਂ ਟਰੀ ਆ ਜਿਹੜਾ ਉਹ ਇਸ ਵਕਤ ਜੋ ਕੁਝ ਉਹਦੇ ਟਰੀ ਦੇ ਵਿੱਚ ਆ ਉਹੀ ਯੂਜ਼ ਕਰਦਾ ਉਹਨੂੰ ਜਾਣੀ ਦੀ ਬਰਡਸ ਨੂੰ ਫੁੱਲਾਂ ਦੇ ਬਣਾਉਣ ਦੇ ਲਈ ਹੈ ਨਾ। ਤੇ ਫਿਰ ਉਹਨੂੰ ਵੀ ਜਾਣੀ ਦੀ ਚਾਹੀਦੀ ਆ ਪ੍ਰੋਪਰ ਨਿਊਟ੍ਰੀਸ਼ਨ, ਉਹਨੂੰ ਜਾਣੀ ਦੀ ਫੁੱਲਾਂ ਨੂੰ ਹੋਲਡ ਕਰਨ ਦੇ ਲਈ, ਉਹਨਾਂ ਨੂੰ ਸੈੱਟ ਕਰਨ ਦੇ ਲਈ। ਠੀਕ ਹੈ। ਹੁਣ ਜਿੱਥੇ ਉੱਥੇ ਚੈਲੰਜਸ ਆਉਂਦੇ ਆ ਵੀ ਜੇ ਤੁਹਾਡੇ ਖੇਤਾਂ ਦੇ ਵਿੱਚ ਪ੍ਰੋਬਲਮਸ ਆ, ਜੇ ਕਿਸੇ ਦਾ ਸੈਂਡੀ ਸੋਇਲ ਆ, ਕਿਸੇ ਦਾ ਹਾਰਡ ਸੋਇਲ ਆ, ਕਿਸੇ ਤੇ ਨੂਨ ਜ਼ਿਆਦਾ ਗਏ, ਕਿਸੇ ਦੀ ਕਲੇ ਟਾਈਪ ਆ, ਉਹ ਸਾਰੀਆਂ ਚੀਜ਼ਾਂ ਹੀ ਇਫੈਕਟ ਕਰਦੀਆਂ ਕਿ ਜਿਹੜਾ ਜਾਣਦੀ ਨਿਊਟ੍ਰੀਸ਼ਨ ਆ ਜਿਹੜੇ ਆਪਾਂ 16 ਗਿਣੇ ਜਾਂਦੇ ਆ, ਹਾਂਜੀ, ਉਹ ਕਿੰਨੇ ਕੁ ਅਪਟੇਕ ਹੋਏ ਆ, ਕਿੰਨੇ ਕੁ ਟਰੀਆਂ ਦੇ ਵਿੱਚ ਆ, ਉਹਨਾਂ ਨੇ ਉਹੀ ਯੂਜ਼ ਕਰਨੇ ਆ ਜਿੰਨਾ ਚਿਰ ਟੈਂਪਰੇਚਰ ਧਰਤੀ ਦਾ ਸੋਇਲ ਦਾ 65 ਤੋਂ ਵੱਧਦਾ ਨਹੀਂਗਾ ਬਾਹਰਲਾ। ਉਹਨਾਂ ਚਿਰ ਉਹ ਜਾਣਦੀ ਉਹ ਸੋਇਲ ਚੋਂ ਬਹੁਤ ਘੱਟ ਚੱਕ ਰਹੇ ਆ। ਠੀਕ ਹੈ। ਸੋ ਜੋ ਕਿਉਂਕਿ ਹੁਣ ਟੈਂਪਰੇਚਰ ਡਾਊਨ ਹੈ ਇਸ ਲਈ ਜ਼ਿਆਦਾ ਪਿਕਅਪ ਨਹੀਂ ਹੋ ਰਿਹਾ, ਜ਼ਿਆਦਾ ਨਹੀਂ ਹੋ ਰਿਹਾ। ਦੂਸਰਾ ਇਹ ਆ ਕਿ ਜਾਣੀ ਦੀ ਹੁਣ ਪੱਤੇ ਆਉਣੇ ਸ਼ੁਰੂ ਹੋਏ ਆ, ਪੱਤਿਆਂ ਨੇ ਵੀ ਉਹ ਆਪਦਾ ਜਾਣੀ ਦੀ ਜਿਹੜੀ એનર્ਜੀ ਆ ਉਹ ਖਿੱਚਣੀ ਹੈ ਨਾ। ਤੇ ਅਪਟੇਕ ਉਨੀ ਹੈ ਨਹੀਂ, એનર્ਜੀ ਉਨੀ ਹੈ ਨਹੀਂ ਗੀ, ਤੇ ਉਹਦੇ ਨਾਲ ਉਹ ਜਿਹੜੇ ਪੱਤੇ ਆ ਯੈਲੋ ਜਿਹੇ ਆ ਰਹੇ ਆ। ਠੀਕ ਹੈ। ਸੋ ਇਹ ਰਾਈਟ ਨਾਓ ਜਿਹੜੇ ਉਹ ਸ਼ਾਰਟ ਟਰਮ ਦੇ ਵਿੱਚ ਹੀ ਆਪਾਂ ਦੇਖ ਰਹੇ ਹਾਂ ਇਫੈਕਟ ਜਿਹੜਾ ਹੈ। ਹਾਂ, ਪਰ ਇਹਨਾਂ ਨੇ ਜਿਹੜੇ ਉਹ ਨਟ ਸੈੱਟ ਹੋਏ ਆ, ਉਹ ਜੇ ਉਹਨਾਂ ਨੂੰ ਪ੍ਰੋਪਰ ਨਿਊਟ੍ਰੀਸ਼ਨ ਨਾ ਮਿਲਿਆ, ਉਹਨਾਂ ਨੇ ਨਟ ਟਰੀ ਨੇ ਸਿੱਟਣੇ ਸ਼ੁਰੂ ਕਰ ਦੇਣੇ ਹੈ ਨਾ। ਉਹ ਦੇਖੋਗੇ ਜਿਹੜੇ ਰੋਜ਼ ਹੀ ਜਾਣਦੀ ਜਾ ਕੇ ਥੋੜੇ ਘਣੇ ਨਟ ਸਿੱਟੇ ਹੋਣਗੇ। ਜੇ ਤੁਹਾਡੇ ਖੇਤਾਂ 'ਚ ਜ਼ਿਆਦਾ ਨਟ ਸਿੱਟ ਹੋ ਰਹੇ ਆ, ਇਹਦਾ ਮਤਲਬ ਵੀ ਤੁਹਾਡੇ ਡਿਫੀਸ਼ੀਐਂਸੀ ਰਹੀ ਆ, ਘਾਟ ਰਹੀ ਆ ਨਿਊਟ੍ਰੀਸ਼ਨ ਲੈਵਲ ਦੀ। ਉਹ ਬਹੁਤ ਚੀਜ਼ਾਂ ਤੋਂ ਹੋ ਸਕਦੀ ਆ, ਜਿਹੜੇ ਅੱਗੇ ਬਹੁਤ ਇਸ਼ੂਜ਼ ਆਉਂਦੇ ਆ ਖੇਤਾਂ ਦੇ ਵਿੱਚ। ਸੋ ਇਹ ਜਿਹੜੇ 16 ਤੱਤ ਤੁਸੀਂ ਦੱਸੇ ਉਹਨਾਂ ਚੋਂ ਕਿਸੇ ਦੀ ਵੀ ਘਾਟ ਹੋ ਸਕਦੀ ਜਿਹਦੇ ਕਰਕੇ ਜਿਹੜੇ ਜਾਣੀ ਦੀ ਆਉਂਦੇ ਆ, ਨਾਈਟ੍ਰੋਜਨ ਹੋ ਗਿਆ, ਜਿਹੜੇ ਮੇਨ ਆਉਂਦੇ ਆ 5-7, ਉਹ ਜਦੋਂ ਜਮਾਂ ਹੀ ਮੁੱਕ ਜਾਣ ਨਾ ਫਿਰ ਉਹ ਉਹਨਾਂ ਦੇ ਪ੍ਰੋਬਲਮ ਆਉਂਦੀ। ਹਾਂ, ਸੋ ਇਹਦੇ ਨਾਲ ਜਿਹੜਾ ਹੁਣ ਮੀਂਹ ਇੰਨਾ ਪੈ ਰਿਹਾ ਆ, ਇਹ ਕ੍ਰੌਪ ਦੀ ਰੌਟ ਤੇ ਰੂਟ ਡਿਜ਼ੀਜ਼, ਇਹ ਰਾਈਟ ਨਾਓ ਕਿਤੇ ਤੁਸੀਂ ਸੁਣ ਰਹੇ ਆ ਜਾਂ ਕਿਤੋਂ ਫੀਡਬੈਕ ਆ ਰਹੀ ਆ
ਵੀ ਇਹ ਪ੍ਰੋਬਲਮਸ ਜਿਹੜੀਆਂ ਉਹ ਆ ਚੁੱਕੀਆਂ ਜਾਂ ਆਉਣ ਦੇ ਖਦਸ਼ਾ ਹੈ? ਬਹੁਤ ਜਾਣੀ ਦੀ ਆ ਚੁੱਕੀਆਂ ਗਈਆਂ, ਹੁਣ ਜਿਹੜੀਆਂ ਆ ਵੀ ਰਹੀਆਂ ਗਈਆਂ। ਠੀਕ ਹੈ। ਹੁਣ ਜੇ ਆਪਾਂ ਜਾਣੀ ਦੀ ਰਫਲੀ ਪ੍ਰੋਸੈਸ ਦੇਖੀਏ ਹੈ ਨਾ, ਬਈ ਟਰੀ ਪਾਣੀ ਕਿੱਦਾਂ ਖਿੱਚਦਾ ਹੈ ਨਾ। ਦੇਖੋ ਟਰੀ ਵੀ ਜਿੱਦਾਂ ਆਪਣੇ ਬੰਦੇ ਆ, ਹਿਊਮਨ ਆ, ਉਹਨਾਂ ਦੇ ਵਿੱਚ ਵੀ ਸੈੱਲ ਆ, ਸੈੱਲਾਂ 'ਚ DNA ਆ, ਉਹ ਜੋ ਦੱਸਦਾ ਜਿਹੜਾ ਚੱਲਦਾ ਹੈਗਾ, ਬਿਲਕੁਲ ਹੈ ਨਾ। ਜਿੱਦਾਂ ਆਪਣੇ ਹੁਣ ਬਾਡੀ 'ਚ ਹਾਰਟ ਆ, ਹਾਰਟ ਦਾ ਪੰਪ ਆ, ਉਹ ਤੁਹਾਡੇ ਸਾਰੀ ਬਾਡੀ ਦੇ ਵਿੱਚ ਖੂਨ ਨੂੰ ਜਾਣੀ ਦੀ ਪ੍ਰੋਸੈਸ ਕਰੀ ਜਾਂਦਾ ਹੈ ਨਾ। ਟਰੀ ਦੇ ਵਿੱਚ ਉਹ ਪੰਪ ਹੈ ਨਹੀਂਗਾ, ਹੈ ਨਾ। ਟਰੀ ਜਿਹੜਾ ਚੱਕਦਾ ਨਾ ਜੜ੍ਹਾਂ ਦੇ ਵਿੱਚੋਂ, ਪਹਿਲੀ ਗੱਲ ਆਪਾਂ ਬੜੇ ਗੱਲ ਕਰੀ ਦੀ ਆ ਵੀ ਜੜ੍ਹਾਂ ਦੇ ਵਿੱਚ ਨਾ ਜਿਹੜੇ ਉਹ ਫਾਈਬਰ ਰੂਟਸ, ਜਿਹੜੇ ਛੋਟੇ ਛੋਟੇ ਹੇਅਰ ਲਾਈਨ ਰੂਟਸ ਹੁੰਦੀਆਂ, ਉਹਦੇ ਵਿੱਚ ਜਾਣੀ ਦੀ ਉਹ ਥੋੜੀਆਂ ਥੋੜੀਆਂ ਗਲੀਆਂ ਹੁੰਦੀਆਂ, ਉੱਥੋਂ ਦੀ ਉਹ ਸਾਰੀਆਂ ਚੱਕਦਾ, ਪੋਰਸ ਜਿਹੜੀਆਂ ਪੋਰਸ ਹੁੰਦੀਆਂ। ਤੇ ਜਿੱਦਾਂ ਨੇਚਰ ਨੇ ਹਰ ਇੱਕ ਚੀਜ਼ ਬਣਾਈ ਆ, ਹੈ ਨਾ, ਇਹਨਾਂ ਦਾ ਮੋਸਟਲੀ ਹੈਗਾ ਗਾ ਪ੍ਰੈਸ਼ਰ ਦੇ ਹਿਸਾਬ ਨਾਲ। ਦੇਖੋ ਜਾਣੀ ਦੀ ਪ੍ਰੈਸ਼ਰ ਜਿੰਨਾ ਸੋਇਲ ਤੇ ਵਰਸ ਜਿੰਨਾ ਪ੍ਰੈਸ਼ਰ ਉੱਥੇ ਪੱਤਿਆਂ 'ਚ ਹੈ ਨਾ, ਉਹ ਉੱਪਰ ਨੂੰ ਘੱਟ ਆ। ਉਹ ਜਿਉਂ-ਜਿਉਂ ਪ੍ਰੈਸ਼ਰ ਘਟੀ ਜਾਂਦਾ ਗਾ, ਉਹ ਤਿਉਂ-ਤਿਉਂ ਜਾਣੀ ਦੀ ਪਾਣੀ ਨੂੰ ਉਹ ਉੱਪਰ ਆਈ ਜਾਂਦੇ ਤਾਂ ਨੂੰ ਚੱਕਦੇ ਆ। ਹਾਂ, ਤੇ ਪਾਣੀ ਦੇ ਨਾਲ ਫਿਰ ਉਹ ਸਾਰੇ ਮਿਨਰਲਸ ਆਉਂਦੇ ਆ, ਜਿਹੜੇ ਆਪਾਂ ਨਾਈਟ੍ਰੋਜਨ, ਫਾਸਫੇਟ, ਉਹ ਪੋਟੈਸੀਅਮ, ਆਇਰਨ, ਬੋਰਾਨ, ਕੈਲਸ਼ੀਅਮ, ਉਹ ਸਾਰੇ ਉਹਨਾਂ ਦੇ ਵਿੱਚ ਉਹ ਪਾਣੀ ਦੇ ਵਿੱਚ ਰਲੇ ਹੁੰਦੇ ਆ। ਤੇ ਉਹ ਜਾਂਦੇ ਆ, ਜਾ ਕੇ ਤਾਂ ਮੁੜ ਕੇ ਫਿਰ ਉਹ ਜਿੱਦਾਂ ਉਸ ਜਿਹੜੇ ਸੈੱਲ ਆ, ਸੈੱਲਾਂ ਨੂੰ ਦਿੰਦੇ ਆ, ਤੇ ਉਹ ਪੱਤਿਆਂ ਤੱਕ ਜਾਂਦੇ ਆ। ਤੇ ਜਿਹੜੇ ਪੱਤੇ ਆ ਫਿਰ ਉਹ ਜਾਣੀ ਦੀ ਜਦੋਂ ਹਰੇ ਹੁੰਦੇ ਆ, ਪੱਤਿਆਂ 'ਚ ਵੀ ਗਲੀਆਂ ਹੁੰਦੀਆਂ, ਹੈ ਨਾ, ਉਹਨੂੰ ਸਮਾਟਾ ਕਿਹਾ ਜਾਂਦਾ। ਉਹ ਗਲੀਆਂ ਜਦੋਂ ਉਹ ਖੁੱਲਦੀਆਂ ਥੋੜਾ ਜਿਹਾ, ਉਹ ਬਣਾਉਂਦੇ ਆ ਜਾਣੀ ਦੀ ਗਲੂਕੋਸ, ਜਿਹੜੇ ਜਾਣੀ ਦੀ ਸ਼ੂਗਰ, એનર્ਜੀ ਜਿਹੜੀ ਆ, ਸੈਪ એનર્ਜੀ ਬਣਾਉਂਦੇ ਆ। ਉਹ એનર્ਜੀ ਵਾਪਸ ਉਹ ਟਰੀ 'ਚ ਭੇਜੀ ਜਾਂਦੀ ਆ, ਉਹ ਜਿਹੜੇ ਸੈੱਲ ਵੀ ਯੂਜ਼ ਕਰਦੇ ਆ, ਤੇ ਹੇਠਾਂ ਤੋਂ ਜਿਹੜੀ ਸਾਰੇ ਜੜ੍ਹਾਂ ਦੇ ਵਿੱਚ ਦੀ ਲਾ ਕੇ ਹੋਰ ਲਾਈਫ ਮਾਈਕਰੋ ਆਰਗੇਨਿਜ਼ਮ ਲਾਈਫ ਕਰਦੀ ਆ। ਸੋ ਹੁਣ ਜਿੱਦਾਂ ਧਰਤੀ ਦਾ ਟੈਂਪਰੇਚਰ ਡਾਊਨ ਹੋਣ ਕਰਕੇ ਜਿਹੜਾ ਮਾਈਕਰੋ ਆਰਗੇਨਿਜ਼ਮ ਐਕਟੀਵਿਟੀ ਆ, ਉਹ ਵੀ ਫਿਰ ਕਾਫੀ ਸ਼ਾਂਤ ਹੋ ਜਾਂਦੀ ਹੈ। ਉਹ ਬਹੁਤ ਸ਼ਾਂਤ ਹੋ ਜਾਂਦੀ ਆ। ਇੱਕ ਆਕਸੀਜਨ ਘਟ ਜਾਂਦੀ ਆ, ਸੈਚੂਰੇਟ ਹੋਇਆ ਪਿਆ ਪਾਣੀ, ਸੈਚੂਰੇਟਡ ਹੋਇਆ ਪਿਆ ਪਾਣੀ ਨਾਲ। ਜਦੋਂ ਆਕਸੀਜਨ ਘਟ ਗਈ, ਉਹਨਾਂ ਦੀ ਲਾਈਫ ਵੀ ਥੋੜੀ ਜਿਹੀ ਘਟਣੀ ਸ਼ੁਰੂ ਹੋ ਜਾਂਦੀ ਆ, ਕੁਆਂਟੀਟੀ ਘਟ ਜੂਗੀ ਹਾਂ, ਕੁਆਂਟੀਟੀ। ਸੋ ਜਦੋਂ ਆਕਸੀਜਨ ਨਾ ਮਿਲੇ, ਉਹ ਟਰੀਜ਼ ਹੁਣ ਨਾ ਇਸ ਵਾਰ ਚੋਕ ਹੋ ਰਹੇ ਆ, ਆਕਸੀਜਨ ਤੋਂ ਵੀ ਚੋਕ ਹੋ ਰਹੇ ਆ, ਮਿਨਰਲ ਤੋਂ ਵੀ, ਪਾਣੀ ਵੀ ਨਹੀਂ ਚੱਕ ਰਹੇ। ਹੁਣ ਜਿਹੜੇ ਮੇਨ ਜਿੱਦਾਂ ਜਾਂਦੀ, ਉਹ ਦੇਖਿਆ ਜਾਂਦਾ ਖੇਤ ਦੇ ਵਿੱਚ ਜਾ ਕੇ ਦੇਖੋ, ਬਈ ਪਹਿਲਾਂ ਤਾਂ ਪੱਤਿਆਂ ਤੋਂ ਹੀ ਪਤਾ ਲੱਗਦਾ ਸੀਗਾ, ਜਿਹੜੇ ਜਦੋਂ ਬਲੂਮ ਹੋਈ ਸੀ ਨਾ, ਉਹ ਪੱਤੇ ਜਿਹੜੇ ਫੁੱਲ ਸੀ ਉਹ ਕਿੰਨੇ ਕੁ ਚੌੜੇ ਸੀ। ਹੁਣ ਜਿਹੜੇ ਦੂਸਰੇ ਹੈਗਾ ਗਾ, ਜਦੋਂ ਨਵੇਂ ਪੱਤੇ ਆਏ ਆ, ਉਹ ਹਲੇ ਛੋਟੇ ਆ, ਉਹਨਾਂ ਦੀ ਟੈਸਟਿੰਗ ਵੀ ਨਹੀਂ ਕੋਈ ਕਰ ਸਕਦੇ, ਹਲੇ ਉਹ ਏਡੇ ਨਹੀਂ ਹੋਏਗੇ। ਤੇ ਟਰੀ ਦੇ ਵਿੱਚ ਖੁਰਾਕ ਹੈ ਨੀ ਗੀ, ਤੁਹਾਡਾ ਟਰੈਕਟਰ ਬਣ ਨਹੀਂ ਰਿਹਾ ਗਾ, ਤੇ ਕਈ ਪਲੇਨਸ ਦੇ ਨਾਲ, ਹੈਲੀਕਾਪਟਰਸ ਨਾਲ ਕਰ ਰਹੇ ਆ ਸਪਰੇ, ਹੈ ਨਾ। ਉਹਨਾਂ ਨੂੰ ਬਚਾਉਣ ਦੇ ਲਈ ਨਿਊਟ੍ਰੀਸ਼ਨ ਉਹਨੂੰ ਇੱਕ ਚਾਹੇ ਹੋਰ ਤਰੀਕਾ ਨਾ ਉਹ ਭੇਜਣਾ ਪੈਣਾ। ਜੇ ਨਾ ਭੇਜਿਆ, ਉਹਦਾ ਹੋਣਾ ਕੀ ਆ ਕਿ ਹੁਣ ਹਲੇ ਤਾਂ ਠੰਡ ਆ, ਜਿੱਦਾਂ ਹੁਣ ਤੁਸੀਂ ਦੇਖੋ ਮੀਂਹ ਪੈਂਦਾ ਰਿਹਾ, ਠੰਡ ਹੀ ਰਹੀ ਆ। 2 ਦਿਨ ਪਹਿਲਾਂ ਉਹ ਟੀ-ਸ਼ਰਟ ਵੈਦਰ ਆ ਗਿਆ ਸੀ, 65-66 ਡਿਗਰੀ ਹੋ ਗਈ। ਲਾਸਟ ਜਿਹੜਾ ਸਟਾਰਮ ਸੀਗਾ ਉਹ ਵਾਰਮ ਸਟਾਰਮ ਸੀਗਾ, ਤੇ ਉਹਦੇ ਨਾਲ ਜਿੱਦਾਂ ਆਪਣੇ ਦਹੀਂ ਬਣਾਉਂਦੇ ਆ ਨਾ, ਜਾਂਦੀ ਦਹੀਂ ਨੂੰ ਢੱਕ ਦਿੰਦੇ ਆ ਕੰਬਲਾਂ ਦੇ ਨਾਲ, ਬੈਕਟੀਰੀਆ ਵਧੇ, ਬੈਕਟੀਰੀਆ ਵਧੇ, ਉਹ ਸਿਰਫ ਹਿਊਮਿਡਿਟੀ ਕ੍ਰੀਏਟ ਕਰਦੇ ਆ। ਜਿਹੜਾ ਸਾਡੀ ਧਰਤੀ ਆ, ਉਹਦੇ ਵਿੱਚ ਉਹ ਢਕੀ ਵੀ ਆ, ਉਹ ਜਦੋਂ ਗਿੱਲ ਤੇ ਹਿਊਮਿਡ ਆਪੇ ਵੱਧ ਜਾਂਦਾ। ਜਦੋਂ ਹਿਊਮਿਡਿਟੀ ਵੱਧ ਗਈ, ਉਹ ਗਰੋ ਹੋਣਾ ਸ਼ੁਰੂ ਹੋ ਜਾਂਦਾ, ਬਿਮਾਰੀ ਵਧੂ, ਹੈ ਨਾ। ਬਿਮਾਰੀਆਂ ਫਿਰ ਬਹੁਤ ਫੀਡਬੈਕਸ ਵੀ ਆ ਰਹੇ, ਜਿਹੜੇ ਲੋਕਾਂ ਦੇ ਟਰੀਜ਼ ਡਿੱਗ ਰਹੇ ਆ, ਉਹਨਾਂ ਦੀਆਂ ਜੜ੍ਹਾਂ ਹੈ ਨਹੀਂ, ਹੈ ਨਾ। ਮੈਂ ਲਾਸਟ ਵੀਕ ਇੱਕ ਵੀਰ ਨਾਲ ਗੱਲ ਕੀਤੀ ਸੀ, ਉਹ ਕਹਿੰਦਾ ਮੇਰੇ 1200 ਟਰੀ ਡਿੱਗ ਪਏ। ਵਾਓ, ਹੈ ਨਾ। ਔਰਚਰਡ ਥੋੜਾ ਜਿਹਾ ਉਹ ਪੁਰਾਣਾ ਸੀ, ਉਹਨਾਂ ਦੇ ਜਿਹੜਾ ਨਿਊਟ੍ਰੀਸ਼ਨ ਉਸ ਲੈਵਲ ਤੇ ਨਹੀਂ, ਜੜ੍ਹਾਂ ਗਰੋ ਨਹੀਂ ਹੋਈਆਂ ਵੀਆਂ ਸੀ, ਹੈ ਨਾ। ਉਹ ਮਾੜਾ ਜਿਹਾ ਜਾਣ ਦੀ ਝੁਲਕਾ ਆਉਂਦਾ, ਟਰੀ ਹੇਠਾਂ ਆ ਜਾਂਦਾ। ਸੋ ਕੱਲਾ ਇਹ ਜਿਹੜਾ ਵੈਦਰ ਨੇ ਹੁਣ ਤਾਂ ਜਿਹੜਾ ਨੁਕਸਾਨ ਜਿਹੜਾ ਉਹ ਕਰ ਹੀ ਰਹੇ ਆ, ਸੋ ਇਹਦਾ ਮਤਲਬ ਪਾਸਟ ਦਾ ਤੇ ਫਿਊਚਰ ਦਾ, ਇਹ ਸਾਰੇ ਪਾਸੇ ਇਹ ਸਾਰਾ ਕੁਝ ਮਿਲ ਜੁਲ ਕੇ ਹੀ ਚੱਲ ਰਿਹਾ। ਹੁਣ ਜਿਹੜੇ ਫਿਊਚਰ ਦੇ ਜਿੱਥੇ ਗੱਲ ਆਉਂਦੀ ਆ, ਹੈ ਨਾ, ਇਹ ਤਕਰੀਬਨ ਹੈਗਾ ਗਾ ਕਿ ਡਿਜ਼ੀਜ਼ਸ ਲੱਗਣਗੀਆਂ, ਸਭ ਦੇ ਖੇਤਾਂ ਨੂੰ ਲੱਗਣੀਆਂ।
ਤੇ ਫਿਰ ਕਿਉਂ ਜੇ ਹੈਂ ਕੀ ਕਰੇ, ਕੀ ਉਹਨਾਂ ਪ੍ਰੋਐਕਟਿਵਲੀ ਦਾ ਕੀ ਕਰੇ ਕਿਸਾਨ? ਪ੍ਰੋਐਕਟਿਵਲੀ ਕੰਮ ਕਰਨ ਦੇ ਹੈ ਨਾ, ਜਿੱਥੇ ਬਾਹਲੀ ਖੋਜ ਆ ਹੂੰ ਉਹ ਪਹਿਲੀ ਤਾਂ ਗੱਲ ਤਾਂ ਤੁਸੀਂ ਆਪਦੇ PCA ਨੂੰ ਹੋਰ ਕੇ ਜਿਹੜੇ ਵੀ ਐਕਸਪਰਟਸ ਆ ਉਹਨਾਂ ਨੂੰ ਬੁਲਾ ਕੇ ਜਾਣੀ ਦੀ ਗੱਲਬਾਤ ਕਰੋ ਵੀ ਹੁਣ ਮੇ ਜਾਣੀ ਦੀ ਨੈਕਸਟ ਸਟੈਪ ਕਰੀਏ ਕੀ, ਹੂੰ ਠੀਕ ਹੈ। ਹੈਨਾ। ਇਹ ਇੱਕ ਦੋ ਚੀਜ਼ਾਂ ਦੇ ਨਾਲ ਜਿਹੜੀ ਪ੍ਰੂਵਨ ਆ ਥਿਓਰੀ ਹੂੰ ਜਿਹੜੇ ਜਾਣੀ ਦੀ ਲੋਕਾਂ ਨੇ ਕੀਤੀਆਂ ਗਈਆਂ, ਹੂੰ ਉਹ ਇੱਕ ਤਾਂ ਪ੍ਰੋਡਕਟ ਲੋਕ ਪਾਉਂਦੇ ਆ ਇਸ ਵਕਤ ਫਾਸਫੇਟਸ, ਹੈਨਾ। ਠੀਕ ਹੈ। ਉਹ ਹਾਂ ਥੋੜਾ ਜਿਹਾ ਹੈਲਪ ਕਰਦੇ ਆ ਪਰ ਰਿਜ਼ੋਲਵ ਨਹੀਂ ਕਰਦੇ। ਤੇ ਕੀ ਹੁਣ ਮੀਂਹ ਹੈਂ ਪੈਣ ਦੇ ਨਾਲ ਉਹ ਲੀਚ ਤਾਂ ਨਹੀਂ ਕਰ ਜਾਣਗੇ, ਟਰੀ ਨਹੀਂ ਚੱਕ ਉਹ ਵੀ ਲਓ? ਰਹਿ ਜਾਂਦੇ ਆ, ਟਰੀ ਚੱਕ ਨਹੀਂ ਹੁੰਦੀ। ਫਿਰ ਇਹ ਆ ਵੀ ਜਿਹੜੀ ਮਾਈਕਰੋ ਆਰਗੇਨਿਜ਼ਮ ਆ, ਹੂੰ ਜਿਹੜਾ ਬੈਕਟੀਰੀਆ ਮਾੜਾ ਗਰੋ ਹੁੰਦਾ, ਹੂੰ ਤੁਸੀਂ ਉਹਨੂੰ ਆਊਟ ਕੰਪੀਟ ਕਰਾ ਸਕਦੇ ਆ ਚੰਗੇ ਬੈਕਟੀਰੀਆ ਨਾਲ। ਹੂੰ ਵੀ ਤੁਸੀਂ ਹੁਣ ਜਾਣੀ ਦੀ ਜਦੋਂ ਵੀ ਆਹ ਅਗਲੇ 1-2 ਹਫ਼ਤਿਆਂ ਦੇ ਵਿੱਚ ਚੰਗਾ ਬੈਕਟੀਰੀਆ ਇੰਜੈਕਟ ਕਰ ਦਿਓ, ਹੂੰ ਹੈਨਾ। ਉਹ ਕਾਸਟ ਇਫੈਕਟਿਵ ਵੀ ਆ, ਠੀਕ ਹੈ। ਹੈਨਾ। ਉਹਦੇ ਮਸਾਂ ਹੀ $14-15 ਲੱਗਦੇ ਆ ਏਕੜ ਦੇ, ਠੀਕ ਹੈ। ਹੈਨਾ। ਤੇ ਦੂਸਰੇ ਦੇ 30-40 ਲੱਗਦੇ ਆ। ਤੇ ਜੇ ਬਿਮਾਰੀ ਫਿਰ ਵੀ ਠੀਕ ਨਹੀਂ ਹੁੰਦੀ, ਜੜ੍ਹਾਂ ਨੂੰ ਲੱਗੀਆਂ, ਫਿਰ ਤਾਂ ਜਾਣਦੀ ਤੁਹਾਡੇ $250-300 ਏਕੜ ਦਾ ਲੱਗੂਗਾ। ਕਿਉਂ? ਉਹ ਰੁੱਡਮਿਲ ਦਵਾਈ ਆ, ਇੱਕੋ ਹੀ ਦਵਾਈ ਆ ਜਿਹੜੀ ਇਫੈਕਟਿਵ ਆ। ਉਹ $1000 ਤੋਂ $1200 ਦੀ ਗੈਲਨ ਦੀ ਆਉਂਦੀ ਆ। ਉਹ ਭਾਵੇਂ ਉਹ half a ਗੈਲਨ ਚਾਹੀਦੀ ਆ, ਪਰ ਜੇ ਕੋਟ ਵੀ ਪਾਵੋ ਉਹਨੂੰ ਫਿਰ 3 ਸਾਲ ਲੱਗ ਜਾਂਦੇ ਆ ਉਹਨਾਂ ਨੂੰ ਕਲੀਨ ਕਰਨ, ਹੈਨਾ। ਫਿਰ ਸਾਲ ਦੇ ਵਿੱਚ ਦੀ 2 ਵਾਰੀ ਪਾਈ ਦੀ ਆ, $500 ਕਾਸਟ ਆਉਂਦਾ। ਸੋ ਇਸ ਵਕਤ ਤਾਂ ਜਾਣਦੀ ਇਹੀ ਸਾਰਿਆਂ ਨੂੰ ਸੁਜੈਸਟ ਕੀਤਾ ਜਾਂਦਾ ਕਿ ਤੁਸੀਂ ਇਹ ਸਿਰਫ ਇਉਂ ਨਹੀਂ ਵੀ ਟਰੀ ਕ੍ਰਾਪ ਦੇ ਵੀ ਹੁਣ ਕ੍ਰਾਪ ਡਿੱਗ ਪਿਆ ਗਾ, ਜੇ ਤੁਹਾਡੇ ਪੱਤੇ ਯੈਲੋ ਹੁੰਦੇ ਆ ਫਿਰ ਤਾਂ ਤੁਹਾਡੇ ਮੂਲੋਂ ਹੀ ਜ਼ਿਆਦਾ ਪ੍ਰੋਬਲਮ ਆ, ਹੈਨਾ। ਤੁਸੀਂ ਚੰਗੀ ਤਰ੍ਹਾਂ ਡਿਸਕਸ ਕਰੋ ਉਹਦਾ ਜਾਣਦੀ ਅਸੀਂ ਕੀ ਕਰ ਸਕਦੇ ਹਾਂ। ਠੀਕ ਹੈ। ਤੇ ਜੇ ਨਹੀਂ ਤਾਂ ਫਿਰ ਜਿੱਦਾਂ ਮਾਈਕਰੋ ਆਰਗੇਨਿਜ਼ਮਸ ਆ, ਗੁੱਡ ਬੈਕਟੀਰੀਆ, ਉਹਨੂੰ ਦੁਬਾਰਾ ਖੇਤ ਦੇ ਵਿੱਚ ਨਾ ਪੂਰਾ ਪਾਵੋ ਕਿ ਆਊਟ ਕੰਪੀਟ ਕਰ ਜੇ ਜਿਹੜਾ ਜਾਣਦੀ ਮਾੜਾ ਲੱਗੇ, ਹੈ ਜੀ। ਤੇ ਦੂਸਰਾ ਫਿਰ ਇਹ ਵੀ ਆ ਕਿ ਜਾਣੀ ਦੀ ਇੱਕ ਜਿਹੜੀ ਫਾਸਫੋਰਿਕ ਐਸਿਡ ਆ, ਉਹ ਆਪਣੇ ਲੋਕ ਬਹੁਤ ਘੱਟ ਪਾਉਂਦੇ ਆ, ਆਪਣੇ ਫਾਰਮਰਸ। ਠੀਕ ਹੈ। ਸਪੈਸ਼ਲੀ ਜਿੰਨਾ ਕੀ ਉਹਦਾ ਫਾਇਦਾ ਕੀ ਹੁੰਦਾ ਉਸ ਦਾ? ਗਰਾਊਂਡ ਨੂੰ ਐਕਟੀਵੇਟ ਕਰਦੀ ਆ, ਜਿੰਨੇ ਮਿਨਰਲ ਚੱਕ ਹੁੰਦੇ ਆ ਉਹਦੇ ਥਰੂ ਚੱਕ ਹੁੰਦੇ ਆ। ਠੀਕ ਹੈ। ਓਕੇ। ਸੋ ਹੈਲਪਿੰਗ ਏਜੰਟ ਕੈਰੀਅਰ ਆ, ਠੀਕ ਹੈ ਹੈਨਾ। ਹਾਂ, ਤੇ ਗਰਾਊਂਡ ਨੂੰ ਐਕਟੀਵੇਟ ਕਰਦੀ ਆ, ਹੈਨਾ। ਉਹ ਜਿਹੜੇ ਜਾਂਦੀ ਹੈ, ਜਦੋਂ ਆਪਾਂ ਬੈਲੈਂਸ ਪ੍ਰੋਗਰਾਮ ਕਹਿੰਦੇ ਆ ਨਾ, ਉਹਦਾ ਬੈਲੈਂਸ ਦਾ ਮਤਲਬ ਇਹੀ ਆ ਕਿ ਜੋ ਜਾਣਦੀ ਹੁਣ ਤੁਸੀਂ ਜਿੱਦਾਂ ਪਾਣੀ ਦਾ ਗਲਾਸ ਆ, ਉਹਦੇ ਵਿੱਚ ਜੋ ਘੋਲਤਾ ਪੀਤਾ ਉਹਨੇ ਟਰੀ ਨੇ ਚੱਕ ਲੈਣਾ, ਉਹਨੂੰ ਇਉਂ ਨਹੀਂ ਪਤਾ ਵੀ ਮੈਂ ਕੀ ਚੱਕ ਰਿਹਾ। ਤੇ ਫਿਰ ਜੋ ਕੁਝ ਜਾਣਦੀ ਜਿੱਥੇ ਜਿਹੜੇ ਸਿਸਟਮ ਨੂੰ ਚਾਹੀਦੀ ਆ ਉਹ ਸਿਸਟਮ ਜਾਣਦੀ ਆ ਉੱਥੋਂ ਲੈ ਲੈਂਦਾ ਗਾ। ਜੇ ਹੁਣ ਤੁਸੀਂ ਚੱਲ ਇੱਕ ਥਾਂ ਤੇ ਕੈਲਸ਼ੀਅਮ ਹੀ ਜ਼ਿਆਦਾ ਪਾ ਦਿਓ, ਉਹ ਜਾਣਦੀ ਓਵਰ ਕਰ ਦਿਓ, ਫਿਰ ਉਹਨਾਂ ਨੇ ਉਹ ਜ਼ਿਆਦਾ ਹੀ ਕੈਲਸ਼ੀਅਮ ਟਰੀ 'ਚ ਹੋ ਜਾਣੀ ਆ, ਇਹ ਤਾਂ ਹੈ ਹੀ ਹੈਨਾ। ਤੇ ਜਿੱਦਾਂ ਉਹ એનર્ਜੀ ਲੈਵਲ ਜਾਂਦੀ, ਤੁਹਾਨੂੰ ਬੈਲੈਂਸ ਸਾਰੀ ਚੀਜ਼ ਦੀ ਬੈਲੈਂਸ ਰੱਖਣੀ ਪੈਣੀ ਆ, ਹੈਨਾ। ਉਹ ਸੋਇਲ ਦੇ ਵਿੱਚ ਟੈਸਟ ਕਰਾ ਕੇ ਬੈਲੈਂਸ ਕਿੱਦਾਂ ਕਰਨਾ ਤੇ ਉਹਨੂੰ ਜਾਣਦੀ ਅਪਟੇਕ ਕੀ ਕਰਾਉਣਾ। ਸੋ ਹੁਣ ਫਿਰ ਕੀ ਰਿਕਮੈਂਡਡ ਆ ਵੀ ਟਰੀ ਟੈਸਟ, ਸੋਇਲ ਟੈਸਟ ਜਾਂ ਦੋਨੋਂ ਹੀ? ਕੀ ਕਿੰਨੇ ਕੁ ਹੋਣ ਜੇ ਕਰਾਉਣੇ ਆ ਤਾਂ ਆਉਣ ਵਾਲੇ ਸਮੇਂ 'ਚ ਕਦੋਂ ਤੱਕ ਇਹ ਚੀਜ਼ਾਂ ਦਾ ਜ਼ਿਆਦਾ ਧਿਆਨ ਹੋਵੇ? ਜ਼ਿਆਦਾ ਧਿਆਨ ਅਗਲੇ 2 ਮਹੀਨਿਆਂ 'ਚ ਹੋ ਜਾਣਾ। ਅੱਛਾ। ਹੈਨਾ। ਸਭ ਤੋਂ ਪਹਿਲਾਂ ਸਿੰਪਟਮ ਹੋਊਗਾ ਕਿ ਜਿਹੜੇ ਤੁਹਾਡੇ ਕ੍ਰਾਪ ਲੱਗਿਆ ਗਾ ਉਹ ਡਿੱਗਦਾ ਕਿੰਨਾ। ਇਹ ਡਜ਼ਨਟ ਮੈਟਰ ਆਪਾਂ ਬਦਾਮਾਂ ਦੇ ਨਹੀਂ, ਸਾਰੇ ਟਰੀਜ਼ ਦੀ, ਸਾਰੇ ਕ੍ਰਾਪ ਇਦਾਂ ਚੱਲਦੇ ਆ, ਸਾਰੇ ਇਦਾਂ ਹੀ ਆ। ਜੋ ਜਾਣੀ ਦੀ ਨੇਚਰ ਨੇ ਬਣਾਇਆ, ਭਾਵੇਂ ਇਹ ਬਦਾਮਾਂ ਦਾ ਟਰੀ ਆ, ਭਾਵੇਂ ਵਾਲਨਟ ਦਾ ਟਰੀ ਆ। ਹਾਂ, ਡਿਫਰੈਂਟ ਰੂਟ ਸਿਸਟਮ ਥੋੜਾ ਜਿਹਾ ਡਿਫਰੈਂਟ ਰਿਸਪੌਂਡ ਕਰਦਾ, ਹੈਨਾ। ਕਈ ਕੋਈ ਚੀਜ਼ ਟੋਲਰੇਟ ਕਰਦੇ ਆ, ਕਈ ਕੋਈ ਕਰਦੇ ਆ, ਓਕੇ, ਹੈਨਾ। ਪਰ ਮੋਸਟਲੀ ਜਾਣਦੀ ਜਿਹੜਾ ਸਿਸਟਮ ਆ ਉਹ ਸੇਮ ਆ। ਜਦੋਂ ਉਹਨਾਂ ਨੇ ਹੁਣ ਇਹ ਕ੍ਰਾਪ ਸਿੱਟ ਦਿੱਤਾ ਗਾ, ਹੈਨਾ, ਫਿਰ ਉਹਨਾਂ ਦੇ ਜੇ ਪੱਤੇ ਵੀ ਯੈਲੋ ਹੁੰਦੇ ਆ, ਫਿਰ ਉਹ ਡਾਹਣੀਆਂ ਗੀਆਂ ਉਹ ਸੁੱਕਣੀਆਂ ਸ਼ੁਰੂ ਹੋਣਗੀਆਂ, ਫਿਰ ਹੌਲੀ ਹੌਲੀ ਟਰੀ ਸੁੱਕਣੇ ਸ਼ੁਰੂ ਹੋ ਜਾਣਗੇ, ਹੈਨਾ। ਉਹਨੂੰ ਵੀ ਬਾਹਲਾ ਟਾਈਮ ਨਹੀਂ ਲੱਗਣਾ, ਅਗਲੇ 2-3 ਮਹੀਨਿਆਂ 'ਚ ਐਨ ਜਾਣਦੀ ਨਾ ਉਹ ਪਤਾ ਲੱਗ ਜੂ ਉਹਦੇ ਇਫੈਕਟਸ ਦਾ। ਤੇ ਹੁਣ ਕਈ ਹੈਗੇ ਜਿਹੜੇ ਫਾਰਮਰ ਪ੍ਰੋਐਕਟਿਵਲੀ ਕਹਿੰਦੇ ਵੀ ਜਾਣਦੀ ਦੇਖੋ ਜੇ ਟਰੀ ਮਰ ਗਿਆ ਤਾਂ ਬਹੁਤ ਕਾਸਟਲੀ ਆ, ਰਿਪਲੇਸਮੈਂਟ ਤਾਂ ਰਿਪਲੇਸ ਕਰਨਾ ਵੀ ਬਹੁਤ ਆ। ਉਹ ਪ੍ਰੋਐਕਟਿਵਲੀ ਜਾ ਕੇ ਆਪਦੀਆਂ ਜੋ ਜਾਣਦੀ
ਸੋਲੂਸ਼ਨ ਜਿਹੜੇ ਕਰ ਸਕਦੇ। ਸੋਲੂਸ਼ਨਸ ਆ ਸੋ ਹਾਂ ਹੁਣ ਸੋਇਲ ਟੈਸਟ ਜਾਂ ਟ੍ਰੀ ਟੈਸਟ ਕਰਨ ਦਾ ਕੋਈ ਫਾਇਦਾ ਹੈਗਾ ਆ ਜਾਂ ਕਿੱਦਾਂ ਆ ਇਸ ਨਹੀਂ ਟਾਈਮ? ਇਸ ਵਕਤ ਕੋਈ ਫਾਇਦਾ ਨਹੀਂਗਾ ਓਕੇ, ਹੈ ਨਾ ਠੀਕ ਹੈ, ਹੁਣ ਜਿਹੜਾ ਸੋਇਲ ਟੈਸਟ ਪੋਸਟ ਹਾਰਵੈਸਟ ਕੀਤਾ ਸੀ ਉਹ ਹੈਗਾਗਾ ਉਹਦੇ ਹਿਸਾਬ ਨਾਲ ਹੀ ਉਹਦੇ ਨਾਲ ਚੱਲਣਾ। ਦੇਖੋ ਉਹ ਵੀ ਕੀ ਚੀਜ਼ ਚਾਹੀਦੀ ਸੀ ਕੀ ਪਾਈ ਆ ਹੈ ਨਾ ਬਾਕੀ Okay. ਫਿਰ ਤੁਹਾਨੂੰ ਜਦੋਂ ਆਪ ਖੇਤ ਦੇ ਵਿੱਚ ਜਾਂਦੇ ਆ ਤੁਹਾਨੂੰ ਪਤਾ ਲੱਗਦਾ ਵੀ ਖੇਤ ਦੇ ਵਿੱਚ ਹੋ ਰਿਹਾ ਆ ਹੈ ਨਾ ਉਹ ਟਰੀ ਤੁਹਾਨੂੰ ਬੋਲੀ ਜਾਂਦੇ ਆ ਦੱਸੀ ਜਾਂਦੇ ਆ ਵੀ ਜਾਣ ਦੀ ਸੁਣਨ ਵਾਲਾ ਕੰਨ ਕਰੋ ਅੱਗੇ। ਸੁਣਨ ਵਾਲੇ ਜਾਣ ਦੀ ਕੰਨ ਕਰੋ ਤੇ ਬਈ ਇਹ ਮੈਂ ਸਟ੍ਰੈਸ ਦੇ ਵਿੱਚ ਬਹੁਤ ਹੈ ਨਾ ਹੁਣ ਇਹ ਅੱਗੇ ਪਾਣੀ ਤੋਂ ਬਗੈਰ ਤਾਂ ਸਟ੍ਰੈਸ ਸੁਣੇ ਸੀ, ਹੁਣ ਪਾਣੀ ਦੇ ਨਾਲ ਵੀ ਸਟ੍ਰੈਸ ਪਾਣੀ ਦੇ ਨਾਲ ਵੀ ਉਨਾ ਹੀ ਸਟ੍ਰੈਸ ਆ ਉਨਾ ਹੀ ਹੈ ਨਾ ਸਟ੍ਰੈਸ ਆ। ਕਿਉਂ ਉਹਨਾਂ ਨੂੰ ਇੱਕ ਤਾਂ ਆਕਸੀਜਨ ਘਟ ਜਾਂਦੀ ਆ ਇੱਕ ਜਾਣ ਦੀ ਜਿਹੜਾ ਉਹ ਜਿੱਦਾਂ ਹੁਣ ਆਪਣੇ ਵੀ ਆਲੇ ਦੁਆਲੇ ਜੇ ਫਲੱਡ ਹੋ ਜੇ ਗਰੋਸਰੀ ਤੁਸੀਂ ਉਨੀ ਕੀ ਲਿਆਉਣੀ ਆ ਫੂਡ ਜੋ ਚਾਹੇ ਤੁਹਾਡੇ ਕੋਲੇ ਹੈਗਾ ਯੂਜ਼ ਕਰ ਲਓ ਜੇ ਬਾਹਰੋਂ ਲਿਆਉਣੀ ਪਈ ਤਾਂ ਉਹ ਲਿਮਿਟ ਹੀ ਆਉਂਦੀ ਆ। ਟਰੂ ਸੋ ਨਹੀਂ ਕਾਫੀ ਕੁਝ ਜਿਹੜਾ ਇਸ ਟਾਈਮ ਸਥਿਤੀ ਜਿਹੜੀ ਉਹ ਬਦਲਣੀ ਹੈ ਜਿੱਦਾਂ ਤੁਸੀਂ ਕਿਹਾ ਵੀ 2 ਮਹੀਨਿਆਂ ਦੇ ਵਿੱਚ ਕਾਫੀ ਚੇਂਜਸ ਜਿਹੜੇ ਉਹ ਦੇਖਣ ਨੂੰ ਮਿਲਣਗੇ ਤੇ ਸੋ ਜਿਹੜੇ ਕਿਸਾਨ ਵੀਰ ਭੈਣ ਨੇ ਉਹ ਧਿਆਨ ਦੇਣ ਆਪਣੇ ਖੇਤ ਦੇ ਵਿੱਚ। ਚਲੋ ਗੇੜੇ ਤਾਂ ਕੱਢਦੇ ਹੀ ਆ ਪਰ ਹੋਰ ਵੀ ਜ਼ਿਆਦਾ ਬਰੀਕੀ ਦੇ ਨਾਲ ਜਿਹੜਾ ਉਹ ਦੇਖਣ ਸਲਾਹ ਲੈਣ। ਜਿੱਦਾਂ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਆ ਇਹਨਾਂ ਦੇ ਐਕਸਪਰਟਸ ਦੇ ਨਾਲ ਇਹਨਾਂ ਦੇ ਮਾਹਰਾਂ ਦੇ ਨਾਲ ਜਿਹੜੀ ਤੁਸੀਂ ਗੱਲ ਕਰ ਸਕਦੇ ਆ। ਜਸਬੀਰ ਹੁਣਾਂ ਦੇ ਨਾਲ ਗੱਲ ਕਰ ਸਕਦੇ ਆ। ਜਸਬੀਰ ਜੀ ਤੁਸੀਂ ਆਪਣਾ ਨੰਬਰ ਵੀ ਸ਼ੇਅਰ ਕਰ ਲਿਓ ਜੇ ਕਿਸੇ ਨੇ ਹੋਰ ਸਲਾਹ ਲੈਣੀ ਹੋਵੇ ਕਿਸੇ ਹਾਂਜੀ ਜੇ ਕਿਸੇ ਨੇ ਕੋਈ ਵੀ ਕੁਐਸਚਨ ਹੋਵੇ ਦੇਖ ਕੇ ਆਪਾਂ ਕਰ ਸਕਦੇ ਆ। ਮੇਰਾ ਨੰਬਰ ਹੈਗਾ 408 499 5535 408 499 5535 ਜੀ ਸੋ ਬਿਲਕੁਲ ਸੋ ਤੁਸੀਂ ਇਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਕਰ ਲਿਓ ਤੇ ਬਾਕੀ ਜਿਹੜੇ ਵੀ ਆ ਉਹਦੇ ਹਿਸਾਬ ਦੇ ਨਾਲ ਉਹ ਮਾਹਰ ਦੇ ਨਾਲ ਗੱਲ ਕਰਾ ਦੇਣਗੇ ਜਾਂ ਖੁਦ ਤੁਹਾਨੂੰ ਉਸ ਦੇ ਬਾਰੇ ਜਿਹੜੀ ਆ ਕੋਈ ਨਾ ਕੋਈ ਸਲਾਹ ਜਿਹੜੀ ਉਹ ਦੇਣਗੇ। ਸੋ ਇਹ ਜਿਹੜੀ ਰਾਈਟ ਨਾਓ ਸਿਚੁਏਸ਼ਨ ਜਿਹੜੀ ਉਹ ਬਣ ਰਹੀ ਆ ਤੇ ਇੱਕ ਵਾਰੀ ਫਿਰ ਆਪਣੇ ਜਾਣ ਤੋਂ ਪਹਿਲਾਂ ਮੈਂ ਦੱਸਦਾ ਜਾਵਾਂ ਵੀ ਡੈਮੋ ਫੀਲਡ ਡੇ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਡਾਕਟਰ ਬਰਾੜ ਤੇ ਡਾਕਟਰ ਰਿਆੜ ਉਹਨਾਂ ਦੇ ਜਿਹੜਾ ਉਹ ਦੁਆਰਾ ਮਿਲ ਕੇ ਜਿਹੜਾ ਸਿਆਲਾਂ ਦੀਆਂ ਜਿਹੜੀਆਂ ਸਬਜ਼ੀਆਂ ਲਾਈਆਂ ਗਈਆਂ ਸੀ ਉਸ ਦਾ ਕਹਿ ਲਓ ਵੀ ਝਾੜ ਕਰਨਾ ਹੈ ਤੇ ਉਹ ਤੁਸੀਂ ਮੂਲੀਆਂ ਗਾਜਰਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਸਬਜ਼ੀਆਂ ਲੱਗੀਆਂ ਉਹ ਤੁਸੀਂ ਦੇਖੋ। ਇਹ ਫੀਲਡ ਡੇ ਹੋਣਾ ਆ 25 ਮਾਰਚ ਨੂੰ ਸੈਟਰਡੇ ਨੂੰ ਸ਼ਨੀਚਰਵਾਰ ਨੂੰ ਸਵੇਰੇ 11 ਤੋਂ 2 ਵਜੇ ਤੱਕ 1677 ਸਾਊਥ ਮਕਾਲ ਐਵੀਨਿਊ ਸੈਂਗਰ 1677 ਸਾਊਥ ਮਕਾਲ ਐਵੀਨਿਊ ਸੈਂਗਰ ਤੇ ਲੰਚ ਜਿਹੜਾ ਆ ਉਹ ਉੱਥੇ ਤੁਹਾਨੂੰ ਮਿਲੇਗਾ। ਵੈਜੀਟੇਬਲਸ ਤੁਸੀਂ ਉੱਥੇ ਪਿਕ ਕਰ ਸਕਦੇ ਆ। ਘਰੇਲੂ ਬਗੀਚੀ ਵਾਲੇ ਜ਼ਰੂਰ ਜਾਣ। ਆਪੋ ਆਪਣੇ ਜਿਹੜੇ ਤੁਹਾਡੇ ਕੋਈ ਸਵਾਲ ਹੈਗੇ ਆ ਤੁਸੀਂ ਕੁਝ ਪੁੱਛਣਾ ਆ ਕੋਈ ਸਲਾਹ ਲੈਣੀ ਆ ਉਸ ਦੇ ਬਾਰੇ ਤੁਸੀਂ ਉੱਥੇ ਮਾਹਰਾਂ ਦੇ ਨਾਲ ਜਿਹੜੀ ਆ ਗੱਲਬਾਤ ਉਹ ਤੁਸੀਂ ਕਰ ਸਕਦੇ ਹੋ। ਰਾਜਕਨਵੀਰ ਇੱਥੇ ਇੱਕ ਜੇ ਹੋਰ ਐਡ ਕਰ ਦਈਏ ਨਾ ਜਿੱਦਾਂ ਸਾਡੇ ਦੋਨੇ ਵੀਰਾਂ ਨੇ ਬਹੁਤ ਮਿਹਨਤ ਕੀਤੀ ਆ ਉੱਥੇ ਇਹ ਫੈਮਿਲੀ ਪ੍ਰੋਗਰਾਮ ਆਪਦੇ ਨਿਆਣੇ ਲੈ ਕੇ ਜਾਓ ਨਾ ਜ਼ਰੂਰ ਹੈ ਨਾ। ਉੱਥੇ ਜੋ ਨਿਆਣਿਆਂ ਨੂੰ ਜਾਣਦੀ ਕਿਡਸ ਨੂੰ ਦੱਸਿਆ ਜਾਊਗਾ ਛੁੱਟੀ ਵਾਲਾ ਦਿਨ ਆ ਸੈਟਰਡੇ ਵਾਲਾ ਦਿਨ ਵੀ ਕਲੀਅਰ ਆ ਹੈ ਨਾ। ਸਾਰਾ ਫੈਮਿਲੀ ਇਵੈਂਟਸ ਉੱਥੇ ਹੋ ਕੇ ਜਾਵੋ ਵਾਕਿਆ ਨਾਲੇ ਫ੍ਰੀ ਆ ਨਾਲੇ ਉੱਥੇ ਜਾਣ ਦੀ ਤੁਹਾਨੂੰ ਜਿਹੜਾ ਨੌਲੇਜ ਮਿਲੂਗਾ ਉਹ ਜਾਣ ਦੀ ਬਹੁਤ ਵੈਲਿਊਬਲ ਜਿਹੜਾ ਹੋਣਾ ਆ। ਆਉਣ ਵਾਲੇ ਸਮੇਂ 'ਚ ਵੈਜੀਟੇਬਲ ਦੀ ਘਾਟ ਆਉਣ ਜਾ ਰਹੀ ਹੈ ਮਹਿੰਗੀਆਂ ਹੋਣ ਜਾ ਰਹੀਆਂ ਸੋ ਹੁਣੇ ਹੀ ਗਰਮੀਆਂ ਵਾਲੀਆਂ ਤਾਂ ਬੀਜ ਲਈਏ ਉਹਨਾਂ ਤੋਂ ਉਹ ਸਲਾਹ ਜਿਹੜੀਆਂ ਜ਼ਰੂਰ ਉਸ ਦੇ ਬਾਰੇ ਲੈ ਸਕਦੇ ਸੋ ਬਹੁਤ ਸ਼ੁਕਰੀਆ ਜਸਵੀਰ ਜੀ ਬੜੀ ਮਿਹਰਬਾਨੀ। ਮਿਲਦੇ ਅਗਲੀ ਵਾਰੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਇੱਥੇ ਅਪਡੇਟ ਫਾਰਮਿੰਗ ਦੀ ਸਮਾਪਤੀ ਆ। ਮਿਲਾਂਗੇ ਤੁਹਾਨੂੰ ਅਗਲੀ ਵਾਰ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ USA।